ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਜੂਨ 2018 14 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, शावा, फेसबुक, ग्लोबल CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਪ੍ਰੋਗਰਾਮ ਦੇ ਸ਼ੁਰੂ ਵਿੱਚ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਸੰਸਾਰ ਤੋਂ ਕੂਚ ਕਰ ਗਏ ਸਨ। ਉਹਨਾਂ ਨੇ ਪੂਰੇ 40 ਵਰੇ 5 ਦਰਿਆਵਾਂ ਦੀ ਧਰਤੀ ਤੇ ਰਾਜ ਕੀਤਾ। ਇਸੇ ਵਿਚਾਰ ਚਰਚਾ ਨੂੰ ਅਸੀਂ ਅੱਜ ਆਪਣੇ ਜੋ ਪਹਿਲੇ ਸੈਗਮੈਂਟ ਵਿੱਚ ਵਿਚਾਰਾਂਗੇ। ਜੀ ਡਾਕਟਰ ਸਾਹਿਬ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਵੈਸੇ ਤਾਂ ਅਸੀਂ ਹਰ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਕੋਈ ਨਾ ਕੋਈ ਹਿਸਟਰੀ ਜਾਂ ਉਸ ਅਹਿਮੀਅਤ ਦਾ ਟੌਪਿਕ ਜਿਸ ਦਾ ਸੰਬੰਧ ਤਹਿਜ਼ੀਬ ਨਾਲ ਜਾਂ ਬੀਤੇ ਨਾਲ ਹੋਏ ਉਸ 'ਤੇ ਵਿਚਾਰ ਚਰਚਾ ਕਰਦੇ। ਤੇ ਅੱਜ ਕੁਦਰਤਨ 29 ਜੂਨ ਦਾ ਦਿਨ ਹੈ ਔਰ ਇਹ ਉਹ ਦਿਨ ਹੈ ਕਿ ਜਿਸ ਦਿਨ 179 ਸਾਲ ਪਹਿਲਾਂ ਅੱਜ ਦੇ ਦਿਨ 1839 ਈਸਵੀ ਦੇ ਵਿੱਚ ਸ਼ੇਰੇ ਪੰਜਾਬ ਸਿੰਘ ਸਾਹਿਬ, ਜਿਸ ਨੂੰ ਸਿੱਖ ਪਿਆਰ ਨਾਲ ਕਹਿੰਦੇ ਸਨ ਔਰ ਬਾਕੀ ਖਲਕਤ ਉਹਨਾਂ ਨੂੰ ਮਹਾਰਾਜਾ ਕਹਿ ਕੇ ਪੁਕਾਰਦੀ ਸੀ, ਉਹ ਇਸ ਸੰਸਾਰ ਤੋਂ ਜਿਹੜੇ ਨੇ ਕੂਚ ਕਰ ਗਏ। ਜ਼ਾਹਰ ਹੈ ਕਿ ਜਦੋਂ ਅਸੀਂ ਬਾਦਸ਼ਾਹਾਂ, ਰਾਜਿਆਂ, ਮਹਾਰਾਜਿਆਂ ਜਾਂ ਸਮਰਾਟਾਂ, ਐਂਪਰਰਸ ਦੀ ਗੱਲ ਕਰਦੇ ਤੇ ਬਹੁਤ ਕੁਛ ਜਿਹੜਾ ਹੈ ਉਹਨਾਂ ਦੇ ਬਾਰੇ ਕੁਛ ਹਿੱਸਾ ਇਤਿਹਾਸ ਦਾ ਠੀਕ ਹੁੰਦਾ ਹੈ, ਬਹੁਤ ਸਾਰਾ ਉਹਨਾਂ ਦੇ ਨਾਲ ਲੈਜੈਂਡ ਜੁੜ ਜਾਂਦਾ ਹੈ, ਕਹਾਣੀਆਂ ਹੁੰਦੀਆਂ ਨੇ, ਫੋਕਲੋਰ ਹੁੰਦੇ ਨੇ। ਮੈਂ ਪਿਛਲੇ ਦਿਨਾਂ 'ਚ ਅਲੈਗਜ਼ੈਂਡਰ ਦੀ ਗ੍ਰੇਟ, ਜਿਹਨੂੰ ਇਸਲਾਮਿਕ ਲਿਟਰੇਚਰ 'ਚ ਸਿਕੰਦਰ ਆਜ਼ਮ ਕਰਕੇ ਜਾਣਿਆ ਜਾਂਦਾ ਹੈ, ਉਸ ਬਾਰੇ ਮੈਂ ਕੁਛ ਰਿਸਰਚ ਕਰ ਰਿਹਾ ਸੀ ਤੇ ਮੈਨੂੰ ਲੱਗਾ ਕਿ ਵੀ ਜਿੰਨੀਆਂ ਗੱਲਾਂ ਬਹੁਤ ਸਾਰੀਆਂ ਪ੍ਰਚਲਿਤ ਨੇ ਸਾਡੇ ਸਾਰਿਆਂ 'ਚ, ਅਸੀਂ ਵੀ ਉਹੀ ਕੁਛ ਸੁਣਦੇ ਰਹੇ, ਉਸ ਦਾ ਕੁਛ ਵੀ ਇਤਿਹਾਸਕ ਜਿਹੜਾ ਉਹਦਾ ਗਰਾਊਂਡ ਅਵੇਲੇਬਲ ਨਹੀਂ ਹੈ। ਸਿਰਫ ਇੱਕ ਕਹਾਣੀ ਤੁਰ ਪਈ ਤੇ ਤੁਰਦੀ ਜਿਹੜੀ ਆ ਉਹ ਉਸੇ ਕਿਸਮ ਦੀਆਂ ਹੀ ਖੰਭਾਂ ਦੀਆਂ ਡਾਰਾਂ ਬਣਦੀਆਂ ਚਲੀਆਂ ਗਈਆਂ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰਿਆਂ ਬਾਰੇ ਆ। ਪਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਇੰਨੇ ਕਰੰਟ ਪੀਰੀਅਡ 'ਚ ਹੋਏ ਨੇ ਜਦੋਂ ਕਿ ਮਾਡਰਨ ਯੁੱਗ ਦਾ ਆਗਾਜ਼ ਹੋ ਚੁੱਕਾ ਸੀ ਔਰ ਫਿਰ ਇਹ ਉਹ ਪੀਰੀਅਡ ਨਹੀਂ ਹੈ ਕਿ ਕੋਈ ਬਾਕੀ ਦੁਨੀਆ ਨਾਲੋਂ ਕੱਟ ਆਫ ਸੀ, ਬਲਕਿ ਇਸ ਦੇ ਉਲਟ ਉਸ ਰਾਜ ਦੇ ਵਿੱਚ ਜਿਹੜਾ ਸਰਕਾਰੇ ਖਾਲਸਾ ਜੀਓ ਸੀ, ਦਰਾਏ ਖੈਬਰ ਤੋਂ ਲੈ ਕੇ ਤਿੱਬਤ ਤੱਕ ਤੇ ਇਧਰ ਰੋਪੜ ਸਤਲੁਜ ਤੋਂ ਲੈ ਕੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਸ਼ਿਕਾਰਪੁਰ ਸਿੰਧ ਤੱਕ ਔਰ ਇਧਰ ਜਿਹੜਾ ਲੱਦਾਖ, ਤਿੱਬਤ, ਇਹ ਜਿਹੜਾ ਸਾਰਾ ਤਿੱਬਤ ਇੱਕ ਬਫਰ ਸੀ ਉਸ ਸਿੱਖ ਰਾਜ ਦਾ। ਸੋ ਜ਼ਾਹਰ ਹੈ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੇ ਉਸ ਇਲਾਕੇ 'ਚ ਉਹ ਸਿਰਫ ਇਕੱਲਾ ਪੰਜਾਬੀਆਂ ਲਈ ਨਹੀਂ ਸੀ। ਜੇ ਅਸੀਂ 4 ਸੂਬੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੇਖੀਏ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਸੋ ਜ਼ਾਹਰ ਹੈ ਕਿ ਈਵਨ ਆਊਟਰੀਚ ਦੇ ਵਿੱਚ ਇੰਨੀ ਕੁ ਉਸ ਰਾਜ ਦੀ ਜਾਂ ਉਸ ਸਾਰੇ ਮਹਾਰਾਜੇ ਦੀ ਜਿਹੜੀ ਹੈ ਕੀਰਤੀ ਸੀ ਜਾਂ ਉਹਨਾਂ ਦੀ ਪ੍ਰਸਿੱਧੀ ਸੀ ਕਿ ਉਸ ਪੀਰੀਅਡ 'ਚ ਈਵਨ ਯੂਰਪ 'ਚੋਂ 50 ਤੋਂ ਜ਼ਿਆਦਾ, ਅਮਰੀਕਾ 'ਚੋਂ ਜਿਹੜੇ ਜਰਨੈਲ ਔਰ ਐਕਸਪਰਟ ਜਿਹੜੇ ਨੇ ਉਹ ਸਿੱਖ ਰਾਜ ਦੇ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਦੇ ਵਿੱਚ ਈਵਨ ਨੈਪੋਲੀਅਨ ਬੋਨਾਪਾਰਟ ਦੇ ਨਾਲ ਰਹੇ ਜਿਹੜੇ ਉਸ ਦੇ ਜਨਰਲ ਸੀ, ਜਨਰਲ ਲਾਰਡ, ਜਨਰਲ ਵੈਂਤੂਰਾ, ਕੋਈ ਇਟਾਲੀਅਨ ਹੈ, ਫਰੈਂਚ ਹੈ, ਰਸ਼ੀਅਨ ਨੇ, ਅਮਰੀਕਨ ਨੇ। ਸੋ 50 ਤੋਂ ਜ਼ਿਆਦਾ ਦੇ ਨਾਂ ਅਵੇਲੇਬਲ ਨੇ ਜਿਨ੍ਹਾਂ ਨੇ ਸਰਵ ਕੀਤਾ ਸਿੱਖ ਰਾਜ ਦੇ ਵਿੱਚ। ਫਿਰ ਅਸੀਂ ਦੇਖਦੇ ਹਾਂ ਵੀ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਵੀ ਅਜੇ ਕਲੋਨੀਅਲ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਜਿਹੜਾ ਬਸਤੀਵਾਦ ਹੈ ਉਸ ਦਾ ਫੈਲਾਅ ਸੀ। ਹਾਲਾਂਕਿ ਯੂਰਪ ਚੋਂ ਨਿਕਲਣ ਵਾਲੇ ਉਹ ਸਪੇਨ ਹੋਏ, ਪੁਰਤਗਾਲ ਹੋਏ, ਬ੍ਰਿਟਨ ਹੋਏ, ਫਰਾਂਸ ਹੋਏ,
ਹਾਲੈਂਡ ਦੇ ਡੱਚ ਹੋਣ, ਜੀ। ਇਹ ਸਾਰੇ ਪਾਸੇ ਹੀ ਇਹਨਾਂ ਨੇ ਕੰਕਰਿੰਗਸ ਕੀਤੀਆਂ ਹੋਈਆਂ ਸੀ। ਕੋਈ ਅਫਰੀਕਾ 'ਚ ਜਾ ਵੜਿਆ ਸੀ, ਕੋਈ ਸਾਊਥ ਏਸ਼ੀਆ 'ਚ ਸੀ, ਕਿਸੇ ਨੇ ਦੂਸਰਾ ਸਾਊਥ ਅਮਰੀਕਾ ਕੀਤਾ ਸੀ, ਕੋਲੰਬਸ ਇੱਥੇ ਆ ਗਿਆ ਸੀ ਔਰ ਇੱਥੇ ਜਿਹੜਾ ਅਮਰੀਕਨਾਂ ਨੇ ਆਪਣਾ ਸ਼ੁਰੂ ਕਰ ਦਿੱਤਾ ਸੀ। ਸੋ ਇਸ ਸਾਰੇ ਦੌਰ ਦੇ ਵਿੱਚ ਜਦੋਂ ਤੁਸੀਂ ਕੰਟੈਂਪਰੇਰੀ ਉਹ ਸਾਰੇ ਪਾਰਟ ਨੂੰ ਦੇਖਦੇ ਹੋ, ਸੋ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਦਾ ਟਾਈਮ ਹੈ, ਪੀਰੀਅਡ ਹੈ, ਉਹ ਵੈਲ ਡਾਕੂਮੈਂਟਡ ਹੈ ਜੀ। ਕੋਰਟ ਹਿਸਟੋਰੀਅਨ ਵੀ ਸਨ ਰਣਜੀਤ ਸਿੰਘ ਦੇ ਦਰਬਾਰ ਦੇ। ਬੇਸ਼ੱਕ ਫਾਰਸੀ ਜਿਹੜੀ ਹੈ ਉਹ ਸਿੱਖ ਰਾਜ ਦੀ ਸਰਕਾਰੀ ਜ਼ਬਾਨ ਸੀ ਔਰ ਉਹ ਫਾਰਸੀ 'ਚ ਰਿਕਾਰਡ ਨੇ। ਯੂਰਪੀਅਨਸ, ਫਿਰ ਉਹਨਾਂ ਜ਼ਮਾਨਿਆਂ 'ਚ ਜਿਹੜੇ ਟਰੈਵਲਰਸ ਨੇ ਉਹਨਾਂ ਦਾ ਵੀ ਰਿਵਾਜ ਸੀ। ਇੱਕ ਜਰਮਨ ਟਰੈਵਲਰ ਹੈਗਲ, ਉਹ ਉੱਥੋਂ ਕ੍ਰਾਸ ਕਰਦਾ ਹੈ, ਕੋਈ ਹੋਰ ਹੈ, ਉਹਨਾਂ ਦੇ ਅਕਾਊਂਟ ਨੇ। ਫਿਰ ਜਿਹੜੇ 50 ਤੋਂ ਜ਼ਿਆਦਾ ਯੂਰਪੀਅਨਸ ਨੇ, ਯੂਰਪੀਅਨਸ ਔਰ ਅਮਰੀਕਨਸ ਨੇ, ਉਹਨਾਂ ਨੇ ਆਪਣੀਆਂ ਡਾਇਰੀਆਂ, ਆਪਣੇ ਅਕਾਊਂਟ ਵੀ ਲਿਖੇ। ਫਿਰ ਈਸਟ ਇੰਡੀਆ ਕੰਪਨੀ ਦਾ ਕਲਕੱਤਾ ਦੇ ਵਿੱਚ ਦਫ਼ਤਰ ਸੀ, ਉਹਨਾਂ ਦੀਆਂ ਖੁਫੀਆ ਰਿਪੋਰਟਾਂ ਔਰ ਉਹਨਾਂ ਦੇ ਅਕਾਊਂਟ। ਔਰ ਜ਼ਾਹਰ ਹੈ ਕਿ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਕਿੱਸਾਕਾਰ ਔਰ ਜਿਹੜੀਆਂ ਸਿੱਖ ਰਵਾਇਤਾਂ ਜਾਂ ਪੰਜਾਬੀ ਰਵਾਇਤਾਂ ਦੇ ਵਿੱਚ ਕਿੱਸਾ, ਕਹਾਣੀ, ਕਵਿਤ, ਛੰਦ, ਬੰਦ, ਸੀ ਹਰਫੀਆਂ, ਨਜ਼ਮਾਂ, ਉਹਨਾਂ ਸਾਰਿਆਂ ਦੇ ਵਿੱਚ ਵੀ ਅਸੀਂ ਉਸ ਪਾਰਟ ਨੂੰ ਦੇਖਦੇ। ਔਰ ਸਾਡੇ ਜਦੋਂ ਅਸੀਂ ਆਪਣੇ ਮੂਲ ਸੋਰਸ ਜਾਂ ਜਿਹੜਾ ਸਾਡਾ ਪੰਜਾਬ ਦੇ ਕਲਚਰ ਦੇ ਲਿਹਾਜ਼ ਨਾਲ ਅਸੀਂ ਦੇਖਦੇ ਹਾਂ, ਤੇ ਫਿਰ ਉਸ ਦੀ ਜਿਹੜੀ ਬੈਸਟ ਟ੍ਰਿਬਿਊਟ ਹੈ ਉਹ ਸਾਰੇ ਰਾਜ ਦੀ, ਜਿਹਨੂੰ ਬਹੁਤ ਸਮ ਅਪ ਕਰਨਾ ਹੋਏ ਛੋਟੇ ਸ਼ਬਦਾਂ ਦੇ ਵਿੱਚ, ਤੇ ਫਿਰ ਜਿਹੜਾ ਜਿਸ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਰਕੇ ਜਾਣਿਆ ਜਾਂਦਾ ਹੈ। ਹਾਲਾਂਕਿ ਉਸ ਦਾ ਮੁੱਢਲਾ ਨਾਂ ਜਿਹੜਾ ਹੈ ਉਹ ਜੰਗ ਹਿੰਦ ਪੰਜਾਬ ਸੀ। ਸ਼ਾਹ ਮੁਹੰਮਦ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ, ਉਸ ਦਾ ਲਿਖਿਆ ਹੋਇਆ। ਔਰ ਅੱਜ ਵੀ ਇੰਨੇ ਸਾਲ, 150 ਸਾਲ ਤੋਂ ਵੀ ਜ਼ਿਆਦਾ ਬੀਤ ਗਿਆ, ਕਿਉਂਕਿ 1846 ਚ ਪਹਿਲੀ ਅੰਗਰੇਜ਼ ਸਿੱਖ ਜੰਗ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਦੇ 7 ਸਾਲ ਦੇ ਵਿੱਚ ਔਰ ਉਸੇ ਤੇ ਹੀ ਬੇਸ ਉਹ ਜਿਹੜਾ ਹੈ ਉਹ ਲਿਖਿਆ ਹੋਇਆ। ਸੋ ਲਗਭਗ 180 ਸਾਲ ਪਹਿਲਾਂ ਜੋ ਸ਼ਾਹ ਮੁਹੰਮਦ ਨੇ ਲਿਖਿਆ, ਇਸ ਪੀਰੀਅਡ 'ਚ ਕਿੰਨੀ ਪੋਇਟਰੀ ਲਿਖੀ ਗਈ, ਕਿੰਨਾ ਕੁਛ ਜਿਹੜਾ ਹੈ ਉਹ ਸਾਹਮਣੇ ਆਇਆ, ਕਿੰਨਾ ਸਾਹਿਤ, ਕਿੰਨਿਆਂ ਨੇ PhDਆਂ ਕੀਤੀਆਂ। ਲੇਕਿਨ ਜਿਹੜਾ ਅੱਜ ਵੀ ਸ਼ਾਹ ਮੁਹੰਮਦ ਦਾ ਅਕਾਊਂਟ ਹੈ ਜੰਗ ਦੇ, ਉਹ ਸਾਰੀ ਬਰੀਕੀ ਤੋਂ ਲੈ ਕੇ, ਔਰ ਜਿਹੜੀ ਟ੍ਰਿਬਿਊਟ ਇੱਕ ਗੈਰ ਸਿੱਖ ਨੇ ਦਿੱਤੀ। ਔਰ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਵੈਸਟਰਨ ਜਾਂ ਯੂਰਪੀਅਨ ਜਾਂ ਦੂਸਰੇ ਚਿੰਤਕਾਂ ਦੀ, ਫਿਲਾਸਫਰਸ ਦੀ ਗੱਲ ਕਰਦੇ ਹਾਂ, ਕਿ ਉਹ ਕਿਸੇ ਵੀ ਮੁਲਕ ਦੇ ਰਾਜ ਸਿਸਟਮ ਬਾਰੇ ਕਹਿਣਗੇ ਕਿ ਉਹ ਰਾਜ ਜਿਹਦੇ 'ਚ ਜਿਹੜੀਆਂ ਘੱਟ ਗਿਣਤੀਆਂ ਨੇ, ਔਰਤਾਂ ਨੇ, ਬੱਚੇ ਨੇ, ਜਿੱਥੇ ਉਹ ਮਹਿਫੂਜ਼ ਨੇ, ਉਹ ਇੱਕ ਚੰਗਾ ਰਾਜ ਪ੍ਰਬੰਧ ਹੈ, ਇੱਕ ਵਿਚਾਰ ਹੈ। ਬਿਲਕੁਲ। ਹੁਣ ਇੱਕ ਪਾਸੇ ਅੱਜ ਜਦੋਂ ਅਸੀਂ 21ਵੀਂ ਸਦੀ 'ਚ ਹੈ, ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜੇ ਸਿਸਟਮ ਐਸਟੈਬਲਿਸ਼ ਹੋਏ ਉਹ ਤਿੜਕ ਰਹੇ ਨੇ, ਕਿਵੇਂ ਭਾਰਤ ਵਰਗਾ ਰਜੀਮ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਦੇਸ਼, ਜਿੱਥੇ 80% ਜਿਹੜੇ ਨੇ ਉਹ ਇੱਕ ਤਬਕੇ ਨਾਲ ਸੰਬੰਧਿਤ ਨੇ, ਭਾਵੇਂ ਉਹਨਾਂ 'ਚ ਅੱਗੇ ਫਰੈਗਮੈਂਟੇਸ਼ਨ ਹੈ, ਉਹਨਾਂ 'ਚ ਇੱਕ ਵੱਡੇ ਹਿੱਸੇ ਨੂੰ ਸ਼ੂਦਰ ਬਣਾਇਆ ਹੋਇਆ, ਲੇਕਿਨ ਜੇ ਅਸੀਂ ਵਿਚਾਰ ਦੀ ਖਾਤਰ ਦੇਖੀਏ ਤੇ ਫਿਰ 20% ਤੋਂ ਵੀ ਘੱਟ ਨੇ ਜਿਨ੍ਹਾਂ ਨੂੰ ਅਸੀਂ ਮਾਈਨੋਰਿਟੀ ਜਾਂ ਅਕਲੀਅਤ ਕਹਿ ਸਕਦੇ। ਪਰ ਇੰਨੀ ਵੱਡੀ ਮੈਜੋਰਿਟੀ ਨੇ ਵੀ ਕਿਵੇਂ ਦਾ ਇੱਕ ਉਹ ਵਰਤਾਰਾ ਬਣਾ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਮਾਈਨੋਰਿਟੀ ਤੋਂ ਅਨਸੇਫ ਐਲਾਨਦੇ ਹੈ, ਮਾਈਨੋਰਿਟੀਜ਼ ਦੇ ਉੱਤੇ ਤਸ਼ੱਦਦ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਰਾਜ ਦੇ ਉੱਤੇ 40 ਸਾਲ ਜਿਹੜਾ, ਬੇਸ਼ੱਕ ਜਦੋਂ ਦੁਨੀਆ ਦੇ ਵਿੱਚ ਕਿਸੇ ਦਾ ਸਖਤ ਰਾਜ ਹੁੰਦਾ ਤਾਂ ਕਹਿਣਗੇ ਆਇਰਨ ਗ੍ਰਿਪ, ਸੋ ਰਣਜੀਤ ਸਿੰਘ ਦੀ ਗ੍ਰਿਪ ਵੀ ਜਿਹੜੀ ਹੈ ਉਹ ਵੈਕਸ ਗ੍ਰਿਪ ਸੀ, ਮੋਮ ਦੀ ਗ੍ਰਿਪ। ਬੇਸ਼ੱਕ ਕਹਿਣ ਨੂੰ ਉਹ ਮਹਾਰਾਜਗੀ ਸੀ, ਮੋਨਾਰਕੀ ਸੀ, ਪਰ ਜਿਸ ਕਦਰ ਅੱਜ ਜਿਹੜੀਆਂ ਡੈਮੋਕ੍ਰੇਸੀਜ਼ ਨੇ ਔਰ ਭਾਰਤ ਵਰਗੀ ਡੈਮੋਕ੍ਰੇਸੀ 'ਚ ਜਿਸ ਕਿਸਮ ਦੀ ਡਿਕਟੇਟਰਸ਼ਿਪ, ਉਸ ਤੋਂ ਪਹਿਲਾਂ ਇੰਦਰਾ ਗਾਂਧੀ, ਉਹਨੇ ਕਿਵੇਂ ਲਾਈਕ ਏ ਡਿਕਟੇਟਰ ਬਿਹੇਵ ਕੀਤਾ, ਔਰ ਅੱਜ ਅਨਡਿਕਲੇਅਰਡ ਐਮਰਜੈਂਸੀ ਹੋਣ ਦੇ ਬਾਵਜੂਦ ਜਿਹੜੇ ਉਸ ਸਿਸਟਮ ਦੇ ਵਿੱਚ ਮੋਦੀ ਨੇ ਐਮਰਜੈਂਸੀ ਤੋਂ ਬਦਤਰ ਜਾਂ ਮਾਰਸ਼ਲ ਲਾ ਤੋਂ ਬਦਤਰ ਹਾਲਾਤ ਬਣਾਏ ਹੋਏ ਨੇ। ਲੇਕਿਨ ਇਧਰ ਉਸ ਕਮਿਊਨਿਟੀ ਦਾ ਬੰਦਾ ਜਿਹਦੀ ਆਬਾਦੀ ਕੁੱਲ ਉਸ ਦੇ ਰਾਜ ਦੀ ਆਬਾਦੀ ਦਾ 7% ਦੇ ਨੇੜੇ ਤੇੜੇ ਹੈ, 7 ਤੋਂ 10% ਸਿੱਖ ਸਨ ਸਮੁੱਚੇ ਉਸ ਰਾਜ ਦੇ ਵਿੱਚ, 55% ਦੇ ਕਰੀਬ ਜਿਹੜੇ ਨੇ ਉਹ ਮੁਸਲਮਾਨ ਸਨ, ਬਾਕੀ ਵੱਡਾ ਤਬਕਾ ਹਿੰਦੂ ਸੀ। ਔਰ ਉਹਨਾਂ ਦੇ ਵਿੱਚ ਔਰ ਇਹ ਕੋਈ ਸੌਖਾ ਨਹੀਂ ਹੈ ਕਿ ਵੀ ਤੁਸੀਂ ਇੱਕ ਇੰਨੀ ਵੱਡੀ ਬਹੁ ਗਿਣਤੀ। ਔਰ ਫਿਰ ਦੂਸਰੀ ਗੱਲ ਜੇ ਅਸੀਂ ਦੇਖੀਏ
ਕਿ ਜਿਹੜੇ ਬਹੁ ਗਿਣਤੀ ਮੁਸਲਮਾਨ ਸਨ ਉਹ ਉਸ ਸਿਸਟਮ ਚੋਂ ਹੀ ਨਿਕਲੇ ਮੁਗਲਿਆ ਸਾਮਰਾਜ ਦੇ, ਜਿਹਦੇ 'ਚ 100 ਸਾਲ ਸਿੱਖਾਂ ਦੇ ਨਾਲ ਪਰਸੀਕਿਊਸ਼ਨ ਹੋਈ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ 1799 'ਚ ਲਾਹੌਰ ਦੇ ਉੱਤੇ ਲਗਭਗ 18.5 ਸਾਲ ਦੀ ਉਮਰ 'ਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਕਾਬਜ਼ ਹੁੰਦੇ ਨੇ। ਲੇਕਿਨ ਇਹਨਾਂ 100 ਸਾਲਾਂ 'ਚ ਜੇ ਅਸੀਂ ਸਿੱਖਾਂ ਦਾ ਪਰਸੀਕਿਊਸ਼ਨ ਦਾ ਇਤਿਹਾਸ ਦੇਖੀਏ, ਭਾਵੇਂ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਵੀ ਉਹਦੇ ਲਈ ਆਮ ਮੁਸਲਮਾਨ ਜ਼ਿੰਮੇਵਾਰ ਹੈ, ਪਰ ਲੋਕਾਂ ਦੇ ਵਿੱਚ, ਕਿਉਂਕਿ ਮੁਗਲ ਜ਼ੁਲਮ ਕਰਨ ਵਾਲੇ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਜਿਹੜੇ ਦਰਾ ਖੈਬਰ ਦੇ ਪਾਰ ਦੇ ਧਾੜਵੀ ਸਨ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ। ਜ਼ਾਹਰਾ ਤੌਰ ਦੇ ਉੱਤੇ ਜਦੋਂ ਪਰਸੀਕਿਊਸ਼ਨ ਹੁੰਦੀ ਹੈ, ਇੱਕ ਪਾਸੇ ਤਾਂ ਹਕੂਮਤ ਦੇ ਬਾਗੀ ਨੇ ਕਿਉਂਕਿ ਸਿੱਖ ਬਾਗੀ ਸਨ, ਸੋ ਜ਼ਾਹਰ ਹੈ ਵੀ ਬਾਗੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਔਰ ਇਸਲਾਮਿਕ ਸ਼ਰਅ ਸਿਰਫ ਇੱਕ ਹਾਲਤ ਦੇ ਵਿੱਚ ਬਾਗੀਆਂ ਦੀ, ਉਹ ਵੀ ਜੇ ਗੈਰ ਮੁਸਲਮਾਨ ਹੋਣ, ਮੁਸਲਮਾਨਾਂ ਲਈ ਤਾਂ ਕੋਈ ਰਾਹ ਨਹੀਂ ਸੀ ਹੁੰਦਾ। ਜਿਹੜਾ ਬਾਗੀ ਹੈ ਉਹ ਤਾਂ ਉਹਨਾਂ ਨੇ ਆਪਣੇ ਸ਼ਹਿਜ਼ਾਦੇ ਮਾਰੇ, ਖੁਸਰੋ ਦੀਆਂ ਅੱਖਾਂ ਅੰਨੀਆਂ, ਉਹਨੂੰ ਅੱਖਾਂ ਕੱਢੀਆਂ, ਅੰਨਾ ਕੀਤਾ ਜਹਾਂਗੀਰ ਨੇ, ਔਰੰਗਜ਼ੇਬ ਨੇ ਆਪਣੇ ਭਰਾਵਾਂ ਨਾਲ ਕੀ ਕੀਤਾ। ਇਹ ਹਿੱਸਾ ਸੀ ਕਿਉਂਕਿ ਇਹ ਉਹਨਾਂ ਦਾ ਪੋਲੀਟੀਕਲ ਪਾਵਰ ਦੇ ਉੱਤੇ ਕੰਟਰੋਲ ਸੀ। ਪਰ ਜਿਹੜੇ ਗੈਰ ਮੂਮਨ ਸਨ ਉਹਨਾਂ ਦੇ ਲਈ ਜਾਨ ਬਚਾਉਣ ਦਾ ਰਾਹ ਹੁੰਦਾ ਸੀ ਕਿ ਜੇ ਉਹ ਇਸਲਾਮ ਕਬੂਲ ਕਰ ਲੈਣ। ਸੋ ਇਹ 100 ਸਾਲ ਦਾ ਇਤਿਹਾਸ ਬਹੁਤ ਬਿਟਰ ਹਿਸਟਰੀ ਸੀ। 1699 ਤੋਂ 1799 ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਔਰ ਨਖਾਸ ਚੌਂਕ ਲਾਹੌਰ ਦਾ, ਔਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ। ਸੋ ਇਹ ਸੌਖਾ ਨਹੀਂ ਸੀ ਜਿਹਨੂੰ ਅਸੀਂ ਇੱਕ ਸਾਈਕੋ ਹਿਸਟਰੀ ਕਹਿੰਦੇ ਹਾਂ ਕਿ ਇੱਕ 100 ਸਾਲ ਇੱਕ ਕੌਮ ਜਿਹੜੀ ਕਿ ਪਰਸੀਕਿਊਸ਼ਨ ਚੋਂ ਨਿਕਲ ਕੇ ਕ੍ਰਾਸ ਟੂ ਕਰਾਊਨ ਤੱਕ ਆਈ, ਜਿਹੜੀ ਕਿ ਸੂਲੀ ਦੇ ਉੱਤੇ ਸੀ ਇੱਕ ਸਦੀ, ਔਰ ਉਹਨਾਂ ਨੂੰ ਜਿਹੜਾ ਹੈ ਉਹ ਰਾਜ ਭਾਗ ਮਿਲਿਆ। ਔਰ ਇਹ ਮੈਂ ਸਮਝਦਾ ਹਾਂ ਵੀ ਸਿੱਖ ਧਰਮ ਦੀ, ਗੁਰੂ ਸਾਹਿਬਾਨ ਦੀ ਜਿਹੜੀ ਇਹ ਬਖਸ਼ਿਸ਼ ਸੀ ਕਿ ਉਹਨਾਂ ਨੇ ਜਿਹੜਾ ਸਿੱਖ ਦੀ ਪ੍ਰੋਗਰਾਮਿੰਗ ਕੀਤੀ ਹੈ, ਸਹਿਨਸ਼ੀਲਤਾ ਦੀ, ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ, ਸਿਰਫ ਮਜ਼ਹਬ ਆਧਾਰਿਤ ਨਫ਼ਰਤ ਦੀ ਨਹੀਂ, ਇਨਸਾਨ ਨੂੰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਇਸ ਵਿਸ਼ਵਾਸ ਦੇ ਉੱਤੇ। ਔਰ ਇਹ ਕਰੈਕਟਰ ਉਸ ਇੱਕ ਸਦੀ ਦੀ ਲੜਾਈ ਦੇ ਦੌਰਾਨ ਵੀ, ਜੰਗ ਦੇ ਦੌਰਾਨ ਵੀ, ਮੁਗਲਾਂ ਨਾਲ ਵੀ ਔਰ ਦਰਾ ਖੈਬਰ ਪਾਰ ਦੇ ਹਮਲਾਵਰਾਂ ਨਾਲ ਵੀ ਰਿਹਾ। ਨਾ ਉਹਨਾਂ ਦੀਆਂ ਔਰਤਾਂ ਬੇਪਤ ਹੋਈਆਂ। ਔਰ ਇਹਦੇ 'ਚ ਵੀ ਮੈਂ ਸਮਝਦਾ ਕਿ ਵੀ ਗੁਰੂ ਸਾਹਿਬਾਨ ਦਾ ਜਿਹੜਾ ਇਹ ਹੁਕਮਨਾਮਾ ਜਿਹੜਾ ਸਾਡਾ ਰਹਿਤਨਾਮਿਆਂ ਦਾ ਹਿੱਸਾ ਬਣਿਆ, ਭਾਵੇਂ ਹੁਣ ਉਸ ਨੂੰ ਡਿਫਰੈਂਟ ਵਰਡ ਦਿੱਤਾ ਗਿਆ, ਜਿਹਦੇ 'ਚ ਇੱਕ ਸੀ ਕਿ ਤੁਰਕਣੀ ਦਾ ਸੰਗ ਨਹੀਂ ਕਰਨਾ। ਇਹ ਕੋਈ ਮੁਸਲਮਾਨਾਂ ਦੇ ਲਈ ਕੋਈ ਨਫ਼ਰਤ ਦੀ ਲਾਈਨ ਨਹੀਂ ਸੀ ਇਹ, ਕਿਉਂਕਿ ਜ਼ਾਹਰ ਹੈ ਕਿ ਉਹਨਾਂ ਜ਼ਮਾਨਿਆਂ 'ਚ ਵੀ ਅੱਜ ਵੀ ਜੋ ਹਾਲ ਅਸੀਂ ਦੇਖਦੇ ਹਾਂ, ਵੱਡੇ ਫੌਜਾਂ ਦਾ ਜੋ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਕੀਤਾ ਹੈ, ਔਰ ਜੋ ਕੁਛ ਜਿਹੜਾ ਦੁਨੀਆ ਦੇ ਵਿੱਚ ਫੌਜ ਕਰਦੀ ਹੈ, ਜਿਸ ਕਿਸਮ ਦੇ ਜ਼ੁਲਮ, ਉਸ ਜ਼ਮਾਨੇ 'ਚ ਵੀ ਔਰਤ ਲੁੱਟ ਦਾ ਮਾਲ ਸੀ। ਔਰ ਜਦੋਂ ਖਾਲਸੇ ਦੀ ਸਾਜਨਾ ਕੀਤੀ, ਗੁਰੂ ਸਾਹਿਬਾਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੱਲ ਨੂੰ ਇਹ ਨਾ ਹੋਏ ਕਿ ਵੀ ਇਹ ਵੀ ਉਸੇ ਰਸਤੇ ਤੇ ਤੁਰ ਪੈਣ, ਖਾਲਸਾ ਵੀ, ਜਿਹੜਾ ਕਿ ਮੁਗਲ ਜਾਂ ਧਾੜਵੀ ਕਰਦੇ ਨੇ। ਸੋ ਉਹਨਾਂ ਨੇ ਇਸ ਗੱਲ ਨੂੰ ਤੁਰਕਣੀ ਦਾ ਸੰਗ ਨਹੀਂ ਕਰਨਾ ਸੀ ਕਿ ਜਿਹੜਾ ਇੱਕ ਮੁਸਲਮਾਨ ਔਰਤ ਦੇ ਨਾਲ, ਦੁਸ਼ਮਣ ਦੀ ਔਰਤ ਦੇ ਨਾਲ ਕੋਈ ਕੁਕਰਮ ਕਰਦਾ ਉਹ ਸਿੱਖ ਨਹੀਂ ਰਹਿੰਦਾ। ਸੋ ਇਹ ਇੱਕ ਬੜਾ ਵੱਡਾ ਫੈਕਟਰ ਸੀ। ਔਰ ਮੈਂ ਸਮਝਦਾ ਵੀ ਜੇ ਅਸੀਂ ਟਰੂਥਫੁਲੀ ਡਿਸਕਸ ਨਹੀਂ ਕਰਾਂਗੇ ਹਿਸਟਰੀ ਦੇ ਉਸ ਚੈਪਟਰ ਨੂੰ ਤੇ ਫਿਰ, ਔਰ ਇਹੀ ਕਾਰਨ ਸੀ ਕਿ ਜੇ ਅਬਦਾਲੀ ਦੇ ਨਾਲ ਜਿਹੜਾ ਕਾਜ਼ੀ ਨੂਰ ਮੁਹੰਮਦ ਔਰ ਦੂਸਰੇ ਹਿਸਟੋਰੀਅਨ ਆਉਂਦੇ ਨੇ ਔਰ ਉਹ ਸਿੱਖਾਂ ਦੇ ਕਰੈਕਟਰ ਦੀ ਤਾਰੀਫ ਕਰਦੇ ਆ, ਕਹਿੰਦੇ ਨੇ ਕਿ ਭਾਈ ਇਹ ਕਦੇ ਦੁਸ਼ਮਣ ਦੀ ਔਰਤ ਵੱਲ ਨਹੀਂ ਦੇਖਦੇ, ਔਰ ਜਿਹੜੀਆਂ ਔਰਤਾਂ ਕਦੇ ਸਿੱਖਾਂ ਦੇ ਕਬਜ਼ੇ 'ਚ ਵੀ ਆ ਜਾਂਦੀਆਂ ਸੀ ਦੁਸ਼ਮਣ ਦੀਆਂ, ਉਹਨਾਂ ਨੂੰ ਭੈਣ ਕਹਿ ਕੇ ਉਹਨਾਂ ਦੇ ਨੂੰ ਜਿਹੜਾ ਸ਼ਗਨ ਦੇ ਕੇ ਦੁਸ਼ਮਣ ਦੇ ਖੈਮੇ 'ਚ ਪਹੁੰਚਾਣਾ, ਇਹ ਦੁਸ਼ਮਣ ਨੇ ਵੀ ਇਸ ਦੀ ਤਾਰੀਫ ਕੀਤੀ। ਸੋ ਇਹ ਪਾਰਟ ਬਿਲਕੁਲ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਆਮ ਲੋਕ, ਕਿਸੇ ਇੱਕ ਹਿਊਮਨ ਨੇਚਰ ਹੈ ਬਦਲੇ ਦੀ ਭਾਵਨਾ ਕਿ ਜੀ ਸਾਡੇ ਨਾਲ ਇਹ ਕੀਤਾ, ਸਾਡੇ ਹੱਥ ਆਣ ਦਿਓ ਤਾਕਤ, ਫਿਰ ਅਸੀਂ ਕੀ ਕਰਾਂਗੇ। ਸੋ ਮੈਨੂੰ ਕਈ ਵਾਰੀ, ਹਾਲਾਂ ਸਾਡੇ 'ਚ ਵੀ ਆਪਣੇ ਇਸ ਕਿਸਮ ਦੇ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਉਹ ਉਸਦੇ ਔਗਣ, ਉਸਦੇ ਰਾਣੀਆਂ ਜਾਂ ਸ਼ਰਾਬ ਜਾਂ ਦੂਜੀਆਂ ਗੱਲਾਂ ਦੇ ਉੱਤੇ ਜ਼ਿਆਦਾ ਫੋਕਸ ਹੁੰਦੇ ਨੇ। ਠੀਕ ਹੈ, ਐਜ਼ ਏ ਇੰਡੀਵਿਜੂਅਲ, ਐਜ਼ ਏ ਹਿਊਮਨ ਬੀਇੰਗ ਅਸੀਂ ਸਾਰੇ ਹੀ ਗੁਨਾਹਗਾਰ ਹੈ। ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ ਵੀ ਜਿੰਨਾ ਵੱਡਾ ਕੰਮ ਰਣਜੀਤ ਸਿੰਘ ਨੇ ਕੀਤਾ ਔਰ ਜਿਸ ਕਿਸਮ ਦੇ ਸਰਕਮਸਟੈਂਸਸ,
ਕਿ ਇੱਕ 9 ਸਾਲ ਦਾ ਬੱਚਾ ਹੈ ਜਿਸ ਦਾ ਜਿਹਨੂੰ ਚੇਚਕ ਹੁੰਦੀ ਹੈ, ਉਸ ਦਾ ਜਿਹੜਾ ਉਹ ਚਿਹਰੇ ਦੀ ਇੱਕ ਅੱਖ ਜਾਂਦੀ ਰਹਿੰਦੀ ਹੈ, ਰੌਸ਼ਨੀ ਚਲੀ ਜਾਂਦੀ ਹੈ, ਚਿਹਰਾ ਸਾਰਾ ਸਮਾਲ ਪੌਕਸ ਦੇ ਉਹਦੇ ਨਾਲ ਭਰਿਆ ਹੋਇਆ, ਛੋਟਾ ਜਿਹਾ ਕੱਦ ਹੈ 5 ਫੁੱਟ 4-5 ਇੰਚ, 10-11 ਸਾਲ ਦੀ ਉਮਰ ਤੱਕ ਪਹੁੰਚਦੇ ਆ, ਪਿਓ ਦੀ ਮੌਤ ਹੋ ਜਾਂਦੀ ਹੈ, ਹੌਸਟਿਲਿਟੀ ਹੈ ਦੋਨੋਂ ਪਾਸੇ, ਪੜ੍ਹਾਈ ਦਾ ਮੌਕਾ ਹੀ ਨਹੀਂ ਬਣਿਆ ਕਿਉਂਕਿ 9 ਸਾਲ ਦੀ ਉਮਰ 'ਚ ਪਹਿਲੀ ਜੰਗੀ ਐਕਸਪੀਡੀਸ਼ਨ ਲੀਡ ਕਰਦੇ ਨੇ। ਔਰ ਇਹਦੇ ਬਾਵਜੂਦ ਜਿਸ ਕਦਰ ਉਹਨਾਂ ਨੇ ਇੰਨਾ ਵੱਡਾ ਸਾਮਰਾਜ ਬਣਾਇਆ, ਔਰ ਉਹਦੇ 'ਚ ਵੀ ਜਿਹੜੇ ਜੇ ਮੈਨੂੰ ਕੋਈ ਕਹੇ ਕਿ ਜੀ ਬੇਸ਼ੱਕ ਉਹ ਮੋਨਾਰਕੀ ਹੈ, 3 ਜਨਰੇਸ਼ਨਾਂ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੇ ਦਾਦਾ ਚੜ੍ਹਤ ਸਿੰਘ ਮਿਸਲ ਸ਼ੁਕਰ ਚੱਕੀਆ ਦੇ ਜਿਹੜੇ ਨੇ ਉਹ ਮੁਖੀ ਸਨ, ਫਿਰ ਚੜ੍ਹਤ ਸਿੰਘ ਦਾ ਬੇਟਾ ਮਹਾਂ ਸਿੰਘ ਰਣਜੀਤ ਸਿੰਘ ਦੇ ਪਿਤਾ ਜਿਹੜੇ 29 ਸਾਲ ਦੀ ਉਮਰ 'ਚ ਜਿਨ੍ਹਾਂ ਦੀ ਡੈਥ ਹੋ ਗਈ, ਔਰ ਜਦੋਂ ਉਹ ਇੱਕ ਜੰਗ ਦੇ ਵਿੱਚ ਸੀ ਜਿੱਤਿਆ, ਇਹਨਾਂ ਦਾ ਜਨਮ ਹੋਇਆ ਔਰ ਨਾਂ ਰਣਜੀਤ ਇਹਦੇ ਤੇ ਹੀ ਰੱਖਿਆ ਕਿ ਰਣ ਨੂੰ ਜਿੱਤਣਾ, ਔਰ ਇਧਰ ਜਿਹੜਾ ਬੱਚੇ ਦੇ ਜਨਮ ਦੀ ਖਬਰ, ਪਰ ਆਪਣੇ ਬਾਪ ਦਾ ਪਿਆਰ ਨਹੀਂ ਮਿਲਿਆ ਔਰ ਦੁਸ਼ਮਣੀ ਮਿਸਲਾਂ ਦੇ ਵਿੱਚ ਆਪਸੀ ਟਕਰਾਅ ਵੀ ਸੀ। ਔਰ ਉਸ ਸਾਰੇ ਨੂੰ ਰਣਜੀਤ ਸਿੰਘ ਨੇ ਕਿਵੇਂ ਓਵਰਕਮ ਕੀਤਾ, ਕਿਵੇਂ 18-18.5 ਸਾਲ ਦੀ ਉਮਰ 'ਚ ਘੋੜਾ ਦੌੜਾ ਕੇ ਜਿਹੜਾ ਉਹ ਸਮਣ ਬੁਰਜ ਲਾਹੌਰ ਦੇ ਉੱਤੇ ਚੜ ਜਾਂਦਾ ਔਰ ਸ਼ਾਹ ਜਮਾਨ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਹਨੇ ਵੱਡਾ ਘੱਲੂਘਾਰਾ ਕੀਤਾ, ਦਰਬਾਰ ਸਾਹਿਬ ਤਬਾਹ ਕੀਤਾ, ਉਹਨੂੰ ਵੰਗਾਰ ਕੇ ਕਹਿੰਦਾ ਓਏ ਅਬਦਾਲੀ ਦੇ ਪੋਤਰੇ ਆ ਬਾਹਰ ਨਿਕਲ, ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਹੁਣ ਇਸ ਕਦਰ ਬਹਾਦਰੀ ਦਾ ਆਲਮ ਔਰ ਵਿਦਵਾਨਾਂ ਦਾ ਸਤਕਾਰ ਉਹਨਾਂ ਦਾ, ਔਰ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦੀ ਬਣਤਰ ਦੇਖੀਏ, ਇੱਕ ਹਾਰਮਨੀ ਦੀ ਗੱਲ ਦੇਖੀਏ, ਅਦਲ ਕਿਸੇ ਵੀ ਸਿਸਟਮ ਦਾ ਪੋਲੀਟੀਕਲ ਪਾਵਰ ਦੀ ਬੇਸਿਕ ਗੱਲ ਹੈ ਜਸਟਿਸ। ਹੁਣ ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ ਜਾਂ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ, ਜਿਹੜੇ ਕਸ਼ਮੀਰੀ ਨੇ ਉਹ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ, ਨਾਰਥ ਈਸਟ, ਅਸੀਂ ਕਹਿੰਦੇ ਜੀ 34 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ, ਜਾਂ ਕਸ਼ਮੀਰੀਆਂ ਦੇ ਨਾਲ ਜੋ ਹੋ ਰਿਹਾ ਬਾਕੀਆਂ ਦੇ ਨਾਲ ਦਲਿਤ ਭਾਈਚਾਰੇ ਦੇ ਨਾਲ। ਸੋ ਉਹਦਾ ਨਾਂ ਤੁਸੀਂ ਡੈਮੋਕ੍ਰੇਸੀ ਰੱਖੋ, ਡਿਕਟੇਟਰਸ਼ਿਪ ਰੱਖੋ, ਕੋਈ ਮੋਨਾਰਕੀ ਰੱਖੋ, ਇੱਕ ਐਵਰੇਜ ਸਿਟੀਜ਼ਨ ਕਿਸੇ ਵੀ ਏਰੀਏ ਦਾ ਉਹ ਸੇਫਟੀ ਮੰਗਦਾ ਹੈ, ਸਿਕਿਉਰਿਟੀ ਮੰਗਦਾ ਹੈ, ਅਦਲ ਮੰਗਦਾ ਹੈ, ਇਨਸਾਫ ਮੰਗਦਾ ਹੈ, ਜਸਟਿਸ ਮੰਗਦਾ ਹੈ। ਜੇ ਜਸਟਿਸ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਉਹ ਸਿਸਟਮ ਨਾਨ ਫੰਕਸ਼ਨਲ। ਔਰ ਇਸ ਗੱਲ ਨੂੰ ਵਿਰੋਧੀਆਂ ਨੇ ਵੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਦਲ ਸੀ ਕੋਈ ਵੀ, ਔਰ ਇਹ ਅਦਲ ਕੋਈ ਇਹ ਨਹੀਂ ਹੈ। ਹੁਣ ਜਦੋਂ ਅਸੀਂ ਕਿਹਾ ਕਿ ਵੀ ਮੈਜੋਰਿਟੀ ਮੁਸਲਮਾਨ ਪਾਪੂਲੇਸ਼ਨ ਹੈ ਤੇ ਉਹਨਾਂ ਦੇ ਲਈ ਜਿਹੜਾ ਲਾਅ ਦਾ ਸਿਸਟਮ ਚੱਲਦਾ ਸੀ ਉਹਨੂੰ ਸ਼ਰੀਅਤ ਹੀ ਰੱਖਿਆ। ਉੱਥੇ ਇਹ ਨਹੀਂ ਕਿਹਾ ਕਿ ਜੀ ਅਸੀਂ ਇੱਥੇ ਰਾਜ ਭਾਗ ਬਦਲਿਆ ਹੁਣ ਅਸੀਂ ਆਪਣੇ ਕਾਨੂੰਨ ਲਾਗੂ ਕਰਾਂਗੇ ਜਿਹੜੇ ਉੱਥੇ ਹਿੰਦੂਤਵ ਸਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ, ਮਨੂ ਸਮ੍ਰਿਤੀ ਕਨਸਟੀਟਿਊਸ਼ਨ ਬਣਾਉਣਾ ਚਾਹੁੰਦੇ ਨੇ। ਇੱਥੇ ਜਿਹੜਾ ਹਿੰਦੂ ਹੈ ਉਹ ਜਿਹੜੇ ਉਹਨਾਂ ਦਾ ਆਪਣਾ ਸ਼ਾਸਤਰੀय ਸਿਸਟਮ ਹੈ ਉਹਦੇ ਥੱਲੇ, ਔਰ ਕਾਜ਼ੀ ਕੋਰਟ ਸ਼ਰੀਅਤ ਇਸਲਾਮ ਦੇ ਲਈ। ਔਰ ਇਸ ਹੱਦ ਤੱਕ ਕਿ ਜੇ ਉਹਨਾਂ ਦੇ ਬੇਟੇ ਨੇ ਵੀ ਕੋਈ ਗਲਤੀ ਕੀਤੀ, ਔਰ ਹਰ ਇੱਕ ਨੂੰ ਪਤਾ ਸੀ ਕਿ ਰਣਜੀਤ ਸਿੰਘ ਜਿਹੜਾ ਹੈ ਉਹ ਇਨਜਸਟਿਸ ਟੋਲਰੇਟ ਨਹੀਂ ਕਰਦਾ, ਔਰ ਉਹਦੇ 'ਚ ਇੱਕ ਬੜੀ ਪਪੂਲਰ ਗੱਲ ਹੈ ਇਸ ਨੂੰ ਫਕੀਰ ਅਜ਼ੀਜ਼ੁਦੀਨ ਦੀ ਫੈਮਿਲੀ ਦੇ ਨਾਲ, ਔਰ ਉਹਨਾਂ ਦੇ ਵੀ, ਕਿਉਂਕਿ ਫਕੀਰ ਅਜ਼ੀਜ਼ੁਦੀਨ ਇਹ 3 ਭਰਾ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਮੋਸਟ ਟਰਸਟਡ ਦਰਬਾਰੀ ਸਨ। ਫਕੀਰ ਅਜ਼ੀਜ਼ੁਦੀਨ ਅੱਜ ਦੀ ਲੈਂਗੁਏਜ ਕਹਿਣਾ ਹੋਏ ਫੋਰਨ ਮਿਨਿਸਟਰ ਸੀ। ਉਹ ਸਾਰੀ ਸਿੱਖ ਰਾਜ ਦੀ ਜਿਹੜੀ ਗੱਲਬਾਤ ਹੈ, ਗੁਫ਼ਤਗੂ ਹੈ, ਜਦੋਂ ਅੰਗਰੇਜ਼ਾਂ ਦੇ ਨਾਲ ਵੀ ਡੈਲੀਗੇਸ਼ਨ ਮਿਲਿਆ ਸਿੱਖ ਰਾਜ ਦਾ, ਜਿਨ੍ਹਾਂ 'ਚ ਹਰੀ ਸਿੰਘ ਨਲੂਆ ਵੀ ਸੀ, ਫਕੀਰ ਅਜ਼ੀਜ਼ੁਦੀਨ ਵੀ ਸਨ, ਸ਼ਿਮਲੇ ਦੇ ਵਿੱਚ ਮੁਲਾਕਾਤ ਹੋਈ। ਔਰ ਇਹ ਫਕੀਰ ਅਜ਼ੀਜ਼ੁਦੀਨ ਜਿਹੜੇ 3 ਭਰਾ ਨੇ, ਇੱਕ ਇਮਾਮੁਦੀਨ ਨੇ, ਇੱਕ ਨੂਰੁਦੀਨ ਨੇ। ਔਰ ਇਮਾਮੁਦੀਨ ਜਿਹੜੇ ਨੇ ਉਹ ਗੋਬਿੰਦਗੜ੍ਹ ਦਾ ਜਿਹੜਾ ਸਿੱਖਾਂ ਦਾ ਕਿਲ੍ਹਾ, ਜਿੱਥੇ ਖਜ਼ਾਨਾ ਵੀ ਰੱਖਿਆ ਹੋਇਆ, ਜਿੱਥੇ ਆਰਟਿਲਰੀ ਵੀ ਹੈ ਸਿੱਖਾਂ ਦਾ ਜਿਹੜਾ ਬਹੁਤ ਸਾਰਾ ਮੈਗਜ਼ੀਨਸ ਔਰ ਦੂਸਰਾ, ਔਰ ਜਿੱਥੇ ਵੱਡਾ ਸ਼ਾਹੀ ਅਸਤਬਲ ਵੀ ਹੈ, ਉਹਦੇ ਇੰਚਾਰਜ ਵੀ ਇਹ ਨੇ। ਹੁਣ ਅੰਮ੍ਰਿਤਸਰ ਵਰਗੇ ਸ਼ਹਿਰ ਦਾ ਜਿਹੜੀ ਸਾਰੀ ਸੁਰੱਖਿਆ ਜਾਂ ਸਿੱਖ ਰਾਜ ਦੇ ਖਜ਼ਾਨੇ ਦੀਆਂ ਚਾਬੀਆਂ, ਹੁਣ ਇਸ ਤੋਂ ਵੱਡਾ ਕੀ ਸਿਸਟਮ ਕ੍ਰੀਏਟ ਹੋ ਸਕਦਾ। ਔਰ ਫਕੀਰ ਅਜ਼ੀਜ਼ੁਦੀਨ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹਨਾਂ ਨੂੰ ਜਦੋਂ ਸ਼ਿਮਲੇ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਉਹ ਅੰਗਰੇਜ਼ ਜਿਹੜਾ ਲਾਰਡ ਹੈ ਉਹ ਪੁੱਛਦਾ ਹੈ ਵੀ ਤੁਹਾਡਾ ਮਹਾਰਾਜਾ ਕਿਸ ਅੱਖ ਤੋਂ ਕਾਣ ਹੈ ਜੀ, ਔਰ ਉਹਨੇ ਫੌਰਨ ਜਵਾਬ ਦਿੱਤਾ, ਉਹਨੇ ਕਿਹਾ ਜੀ ਸਾਡੇ ਮਹਾਰਾਜੇ ਦਾ ਜਿਹੜਾ ਤੇਜ ਹੈ ਉਹ ਸੂਰਜ ਵਾਂਗ ਹੈ, ਮੈਂ ਅੱਜ ਤੱਕ ਕਦੇ ਹੌਸਲਾ ਕਰਕੇ ਉਹਨਾਂ ਦੇ ਚਿਹਰੇ ਵਾਲੇ ਨਹੀਂ ਦੇਖ ਸਕਿਆ, ਮੈਂ ਉਹਨਾਂ ਦੇ ਪੈਰਾਂ ਵਾਲੀ ਦੇਖਦਾ। ਤਾਂ ਉਹਨਾਂ ਨੇ ਆਪਣੀ
ਖੁਫੀਆ ਰਿਪੋਰਟਾਂ 'ਚ ਲਿਖਿਆ ਵੀ ਜਦੋਂ ਤੱਕ ਇਸ ਕਿਸਮ ਦੇ ਲਾਇਲ ਲੋਕ ਨੇ ਇਸ ਰਾਜ ਦਾ ਕੁਝ ਨਹੀਂ ਵਿਗੜ ਸਕਦਾ। ਔਰ ਉਹ ਵੀ ਅੰਗਰੇਜ਼ ਵੀ ਵੇਟ ਕਰਦੇ ਰਹੇ ਰਣਜੀਤ ਸਿੰਘ ਦੀ ਮੌਤ ਦੀ ਕਿ ਬਈ ਉਸ ਤੋਂ ਬਾਅਦ ਅਸੀਂ ਆਪਣਾ ਕਰਾਂਗੇ। ਜੋ ਵੀ ਉਹਨਾਂ ਨੇ ਬਾਅਦ ਦੇ ਵਿੱਚ ਸਾਜ਼ਿਸ਼ ਕੀਤੀ, ਕੀ ਡੋਗਰਿਆਂ ਨੇ ਕੀਤਾ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹ ਫੈਕਟਰ ਅਸੀਂ ਅਕਸਰ ਡਿਸਕਸ ਕਰਦੇ। ਹੁਣ ਫਕੀਰ ਅਜ਼ੀਜ਼ੁਦੀਨ ਨੂੰ ਇਸ ਹੱਦ ਤੱਕ ਟਰਸਟ ਹਾਸਲ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਿ ਉਹਨਾਂ ਨੇ ਇਹ ਕਿਹਾ ਹੋਇਆ ਕਿ ਜੇ ਮੈਂ ਦਰਬਾਰ ਦੇ ਵਿੱਚ ਕੋਈ ਫੈਸਲਾ ਕਰਦਾ ਔਰ ਤੁਹਾਨੂੰ ਲੱਗਦਾ ਹੈ ਕਿ ਵੀ ਮੈਂ ਜਸਟਿਸ ਨਹੀਂ ਕੀਤਾ ਹੈ ਤੇ ਤੁਸੀਂ ਮੇਰੇ ਆਪਣੇ ਪਰਸਨਲ ਚੈਂਬਰ 'ਚ ਘਰ 'ਚ ਵੀ ਆ ਕੇ ਮੈਨੂੰ ਕਰੈਕਟ ਕਰ ਸਕਦੇ। ਹੁਣ ਇਹ ਕਿਸੇ ਨੂੰ ਇਸ ਕਦਰ ਜਿਹੜੀ ਰਿਵਿਊਇੰਗ ਅਥਾਰਟੀ ਹੈ, ਹੁਣ ਆਮ ਅਦਾਲਤਾਂ ਨੇ ਹਾਲਾਂ ਮੁਗਲਿਆ ਰਾਜ ਵੇਲੇ ਵੀ ਸਿੱਖਦਾਰ ਸੀ, ਫਿਰ ਉੱਪਰ ਉਹਨਾਂ ਦਾ ਜਿਹੜਾ ਉਹ ਉਲਮਾ ਸੀ ਔਰ ਡਾਇਰੈਕਟਰ ਬਾਦਸ਼ਾਹ, ਪਰ ਇਸ ਲੈਵਲ ਤੇ ਟਰਾਂਸਪੇਰੈਂਟਲੀ ਲੋਕਾਂ ਤੱਕ ਪਹੁੰਚ ਔਰ ਜਿਵੇਂ ਇੱਕ ਖਾਸ ਜਿਹੜਾ ਘੋੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਨੂੰ ਇਹ ਸੀ ਹਦਾਇਤ ਕਿ ਵੀ ਇਸ ਦੇ ਉੱਤੇ ਹੋਰ ਕਿਸੇ ਨੇ ਨਹੀਂ ਚੜ੍ਹਨਾ, ਮਹਾਰਾਜਾ ਖੁਦ ਹੀ ਜਿਹੜੇ ਨੇ ਉਹਦੀ ਸਵਾਰੀ ਕਰਦੇ ਸੀ। ਉਹਨਾਂ ਦਾ ਬੇਟਾ ਸ਼ਤਸ਼ੇਰ ਸਿੰਘ ਉਹ ਆਇਆ, ਉਹਨੇ ਜਿਹੜਾ ਅਸਤਬਲ ਦਾ ਇੰਚਾਰਜ ਸੀ ਉਹਨੇ ਉਹਨੂੰ ਮਨਾ ਵੀ ਕੀਤਾ ਕਿ ਵੀ ਇਹ ਸਰਕਾਰ ਦਾ ਹੁਕਮ ਹੈ ਕਿ ਵੀ ਇਹ, ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਉਹ ਲੈ ਗਿਆ ਉਹਨੂੰ ਘੋੜੇ ਨੂੰ ਜਦੋਂ, ਔਰ ਉਹਨੇ ਇਮਾਨਦਾਰੀ ਨਾਲ ਜਿਹੜਾ ਉਹ ਖਬਰ ਕਰ ਦਿੱਤੀ ਇਹ ਹੋਇਆ ਤੇ ਮਹਾਰਾਜੇ ਦਾ ਆਰਡਰ ਅਰੈਸਟ। ਹੁਣ ਉਹ ਜੇਲ੍ਹ 'ਚ ਪਿਆ, ਗੁੱਸਾ ਮਹਾਰਾਜੇ ਦਾ ਹੈ ਕਿ ਵੀ ਇਹਨੇ ਕਾਨੂੰਨ ਦੀ ਜਿਹੜਾ ਹੁਕਮ ਦੀ ਉਲੰਘਣਾ ਕੀਤੀ ਹੈ। ਹੁਣ ਕਿਸੇ ਨੂੰ, ਹੁਣ ਉਹਦੀ ਮਾਂ ਵੀ ਹੈ, ਦੂਜੇ ਵੀ, ਕਿਸੇ ਨੂੰ ਹੌਸਲਾ ਹੀ ਨਹੀਂ ਪੈਂਦਾ। ਹੁਣ ਫਕੀਰ ਅਜ਼ੀਜ਼ੁਦੀਨ ਜਿਹੜੇ ਕਿਸੇ ਹੋਰ ਮੈਟਰ ਦੇ ਲਈ ਉਹਨਾਂ ਦੇ ਕੋਲ ਜਿਹੜੇ ਨੇ ਉਹਨਾਂ ਦੇ ਚੈਂਬਰ 'ਚ ਘਰ 'ਚ ਗਏ ਨੇ, ਗੱਲਬਾਤ ਕਰ ਰਹੇ ਨੇ, ਉਹਨਾਂ ਨੇ ਗੱਲ ਸ਼ੁਰੂ ਕਰ ਲਈ ਜੀ ਕੈਸਾ ਜ਼ਮਾਨਾ ਆ ਗਿਆ ਮਹਾਰਾਜਾ ਸਾਹਿਬ, ਅੱਜ ਔਲਾਦ ਹੋਏ ਕੋਈ ਸੁਣਦਾ ਹੀ ਨਹੀਂ ਹੈ ਕਿਸੇ ਦੀ, ਜ਼ਮਾਨੇ ਹੀ ਬਦਲ ਗਏ, ਸਾਡੇ ਜ਼ਮਾਨੇ ਕੀ ਹੁੰਦੇ ਸੀ। ਉਹਨਾਂ ਨੇ ਕਿਹਾ ਦੇਖੋ ਜੀ ਆ ਸ਼ੇਰ ਸਿੰਘ ਦਾ ਹਾਲ, ਘੋੜਾ ਐ ਲੈ ਗਿਆ ਜਿਵੇਂ ਉਹਦੇ ਪਿਓ ਦਾ ਹੁੰਦਾ ਤੇ ਮਹਾਰਾਜਾ ਸਾਹਿਬ ਵੀ ਖਿੜਖੜਾ ਕੇ ਹੱਸ ਪਏ, ਕਹਿੰਦੇ ਫਕੀਰ ਸਾਹਿਬ ਸਵਾਰਿਸ਼ ਲੈ ਕੇ ਆਏ ਹੋ। ਸੋ ਮਤਲਬ ਇਹ ਹੈ ਕਿ ਇਸ ਗੱਲ ਦਾ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਰੂਲ ਕੋਈ ਵੀ ਇੰਪਲੀਮੈਂਟ ਕਰਦੇ ਹੋ, ਇਹਦਾ ਮੈਸੇਜ ਜਨਤਾ ਨੂੰ ਪਹੁੰਚ ਜਾਂਦਾ ਕਿ ਭਾਈ ਇੱਥੇ ਕੋਈ ਮੁਆਫੀ ਨਹੀਂ। ਇਸ ਲਈ ਸਮੁੱਚੇ ਪੀਰੀਅਡ 'ਚ ਖਜ਼ਾਨਾ ਵੀ ਭਰਿਆ ਹੁੰਦਾ ਸੀ, ਟੈਕਸ ਵੀ ਬਰਾਬਰ ਆਉਂਦਾ ਸੀ, ਜਿਹੜੀ ਉਹਨਾਂ ਦਾ ਮੋਦੀ ਖਾਨਾ ਜਿਹਦੇ 'ਚ ਕਿਉਂਕਿ ਜਿਹੜੇ ਕਿਸਾਨ ਨੇ ਉਹ ਆਪਣਾ ਤੀਸਰਾ ਹਿੱਸਾ ਉਪਜਦਾ ਦਿੰਦੇ ਸੀ। ਔਰ ਰਣਜੀਤ ਸਿੰਘ ਦੇ ਪੀਰੀਅਡ 'ਚ ਸ਼ਾਇਦ 2 ਜਾਂ 3 ਵਾਰ ਅਕਾਲ ਪਿਆ, ਜਦੋਂ ਹੁਣ ਮੀਂਹ ਨਹੀਂ ਸੀ ਪੈਂਦੇ ਤੇ ਇਹੀ ਹੋਣਾ ਕਿ ਭਾਈ ਨਹੀਂ ਹੈ ਕੁਝ ਵੀ, ਤੇ ਮੋਦੀ ਖਾਨੇ ਦੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਸੀ ਕਿ ਜਿੰਨਾ ਕੋਈ ਚੁੱਕ ਸਕਦਾ ਲੈ ਜਾਓ, ਔਰ ਕੋਈ ਭੁੱਖਾ ਨਹੀਂ ਸੀ ਮਰਦਾ। ਔਰ ਇਹ ਸਾਰਾ ਪਾਰਟ ਅਦਲ ਬਰਾਬਰੀ ਉਹਦੇ 'ਚ ਬੇਸ਼ੱਕ ਰਾਜ ਸਿੱਖਾਂ ਦਾ ਵੱਜਦਾ ਹੈ। ਅੱਜ ਵੀ ਸਾਡੇ ਲਹਿੰਦੇ ਪੰਜਾਬ ਦੇ ਭਰਾ ਭੈਣਾਂ ਸਿੱਖਾਂ ਦੇ ਰਾਜ ਦੀ ਗੱਲ ਕਰਦੇ ਨੇ, ਉਹਦਾ ਅਫੀਸ਼ੀਅਲ ਨਾਮ ਵੀ ਸਰਕਾਰੇ ਖਾਲਸਾ ਜੀਓ ਸੀ, ਲੇਕਿਨ ਉਹ ਜਿਹੜੇ ਬਰਾਬਰ ਦੀ ਗੱਲ ਹੈ, ਜਿਵੇਂ ਇੱਕ ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜੀ ਇਹ ਜਿਹੜਾ ਇਹਨਾਂ ਦੀ ਸਾਡੇ ਵੇਲੇ ਸੀ, ਸਾਡੇ ਨਾਲ ਆ ਹੁੰਦਾ ਸੀ, ਤੇ ਹੁਣ ਇਹ ਜਿਹੜੀ ਹੈ ਸਵੇਰੇ ਜਦੋਂ ਇਹ ਬਾਂਗ ਦਿੰਦੇ ਨੇ, ਆਜ਼ਾਨ ਨੂੰ ਬਾਂਗ ਹੀ ਕਹਿੰਦੇ ਨੇ ਪੰਜਾਬੀ 'ਚ, ਔਰ ਇਹ ਸਾਡੀ ਨੀਂਦ ਖਰਾਬ ਹੁੰਦੀ। ਹਿੰਦੂ ਔਰ ਸਿੱਖ ਇਕੱਠੇ ਹੋ ਕੇ ਗਏ, ਮਹਾਰਾਜਾ ਨੇ ਸੱਦ ਲਿਆ ਉਹਨਾਂ ਨੂੰ, ਉਹਨੇ ਕਿਹਾ ਜੀ ਇਹਨਾਂ ਦੀ ਨੀਂਦ ਕਿਉਂ ਖਰਾਬ ਕਰਦੇ ਹੋ? ਕਹਿੰਦੇ ਜੀ ਇਹ ਨੀਂਦ ਨਹੀਂ ਅਸੀਂ ਖਰਾਬ ਕਰਦੇ, ਇਹ ਤਾਂ ਆਵਾਜ਼ ਹੁੰਦੀ ਹੈ ਕਿ ਭਾਈ ਅੱਲਾ ਵਾਲਿਓ ਆ ਜਾਓ, ਰੱਬ ਦੀ ਇਬਾਦਤ ਦਾ ਟਾਈਮ ਹੈ, ਨਮਾਜ਼ ਦਾ ਟਾਈਮ ਹੈ। ਤੇ ਉਹਨਾਂ ਨੇ ਕਿਹਾ ਅੱਛਾ, ਉਹਨਾਂ ਨੂੰ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ, ਜਿਹੜੇ ਤੁਹਾਡੇ ਇਲਾਕੇ ਦੇ ਮੁਸਲਮਾਨ ਨੇ ਤੁਸੀਂ ਸਵੇਰੇ ਜਾ ਕੇ ਉਹਨਾਂ ਦੇ ਘਰ ਖੜਕਾ ਕੇ ਉਹਨਾਂ ਨੂੰ ਜਗਾ ਦਿਆ ਕਰੋ ਕਿ ਵੀ ਮਸਜਿਦ 'ਚ ਜਾਣ ਦਾ ਟਾਈਮ ਹੈ, ਫਿਰ ਅਸੀਂ ਬੰਦ ਕਰ। ਉਹ ਸਾਰੇ ਸ਼ਰਮਿੰਦੇ ਹੋਏ। ਸੋ ਇਹ ਇੱਕ ਜਿਹੜਾ ਯੂਨੀਕ ਪਾਰਟ ਸੀ ਜਿਹਦੇ ਥੱਲੇ ਹਰ ਇੱਕ ਇਹ ਮਹਿਸੂਸ ਕਰਦਾ ਸੀ ਕਿ ਰਣਜੀਤ ਸਿੰਘ ਸਾਡੇ, ਔਰ ਉਹ ਭਾਵੇਂ ਉਸ ਬੀਬੀ ਦਾ ਜ਼ਿਕਰ ਹੋਏ ਜਿਹੜੀ ਇੱਕ ਤਵਾ ਲੈ ਕੇ ਭੱਜੀ ਆਉਂਦੀ ਹੈ ਇਹ ਭੀੜ ਦੇ ਵਿੱਚੋਂ, ਕਹਿੰਦੇ ਕਿੱਥੇ ਮਹਾਰਾਜਾ, ਕਿੱਥੇ ਆ ਕੇ ਉਹ ਸਾਰੇ ਕੱਪੜੇ ਰਗੜ ਕੇ ਤਵੇ ਨਾਲ ਕਾਲਾ ਕਰ ਦਿੰਦੇ ਆ। ਉਹ ਕਹਿੰਦੇ ਨੇ ਹੁਣ ਜਿਵੇਂ ਐਲਕਾਰ ਜਾਂ ਵੀ ਇਹ ਕੀ ਹੋਇਆ, ਉਹ ਕਹਿੰਦੇ ਜੀ ਅਸੀਂ ਸੁਣਿਆ ਸਾਡਾ ਮਹਾਰਾਜਾ ਪਾਰਸ ਹੈ ਤੇ ਮੈਂ ਬੜੀ ਗਰੀਬੀ 'ਚ ਆਇਆ, ਔਰ ਮੈਂ ਕਿਹਾ ਵੀ ਪਾਰਸ ਨਾਲ ਤਾਂ ਕੋਈ ਚੀਜ਼ ਟੱਚ ਕਰ ਦਿਓ ਤੇ ਸੋਨਾ ਬਣ ਜਾਂਦੀ ਹੈ, ਤੇ ਇਹ ਤਾਂ ਬਣਿਆ ਨਹੀਂ। ਮਹਾਰਾਜੇ ਨੇ ਆਪਣੇ ਐਲਕਾਰਾਂ ਨੂੰ ਕਿਹਾ ਵੀ ਤਵੇ ਦੇ ਬਰਾਬਰ ਦਾ ਤੋਲ ਕੇ ਸੋਨਾ ਇਸ ਨੂੰ ਦਿਓ। ਹੁਣ ਇਹ ਹੈ ਜਿੱਥੇ ਕਾਮਨ ਬੰਦਾ ਨਾਲ ਇੱਕ ਮਹਿਸੂਸ ਕਰਦਾ ਹੈ। ਜੇ ਬੱਚੇ ਨੇ, ਨਿਆਣੇ ਬੇਰੀ ਨੂੰ ਵੱਟੇ ਮਾਰ ਰਹੇ ਨੇ, ਰਣਜੀਤ ਸਿੰਘ ਉੱਥੋਂ ਲੰਘ ਰਹੇ ਆਪਣੇ
ਵੱਟਾ ਆ ਕੇ ਸਿੱਧਾ ਮਹਾਰਾਜਾ ਨੂੰ ਵੱਜਦਾ। ਸਾਰੇ ਬੱਚੇ ਜਿਹੜੇ ਨੇ ਉਹ ਘਬਰਾ ਜਾਂਦੇ ਨੇ, ਫੜ ਕੇ ਸਿਪਾਹੀ ਲੈ ਆਉਂਦੇ ਨੇ। ਪੁਲਸੀਏ ਤਾਂ ਉਦੋਂ ਵੀ ਇਹੀ ਹੁੰਦੇ ਨੇ, ਉਹ ਤਾਂ ਪੂਰਾ ਆਪਣਾ ਲਾਇਲਟੀ ਹੁੰਦੀ ਹੈ ਜੀ। ਮਹਾਰਾਜਾ ਕਹਿੰਦਾ ਵੀ ਕੀ ਹੋਇਆ? ਉਹਨੇ ਕਿਹਾ ਜੀ ਅਸੀਂ ਨਹੀਂ ਮਾਰਿਆ, ਵੱਟਾ ਮਾਰ ਰਿਹਾ ਸੀ ਉਹਨੂੰ, ਬੇਰ ਨੂੰ ਨਹੀਂ ਵੱਜਾ, ਤੁਹਾਨੂੰ ਵੱਜ ਗਿਆ। ਉਹਨਾਂ ਨੇ ਕਿਹਾ ਆਪਣੇ ਅਹਿਲਕਾਰਾਂ ਨੂੰ, ਭਾਈ ਜੇ ਦੇਖੋ ਬੇਰੀ ਕਿੰਨੀ ਮਿਹਰਬਾਨ ਹੈ, ਉਹ ਵੱਟਾ ਖਾ ਕੇ ਵੀ ਬੇਰ ਦਿੰਦੀ ਹੈ ਤੇ ਮੈਂ ਇਹਨਾਂ ਦਾ ਰਾਜਾ ਤੇ ਇਹਨਾਂ ਨੂੰ ਫਿਰ ਵੱਧ ਮਿਲਣਾ ਚਾਹੀਦਾ। ਸੋ ਇਹ ਜਿਹੜੇ ਸਾਰੇ ਭਾਵੇਂ ਛੋਟੀ ਛੋਟੀਆਂ ਘਟਨਾਵਾਂ ਨੇ ਕਿਉਂਕਿ ਡਾਕੂਮੈਂਟਡ ਨੇ, ਔਰ ਇਹ ਗੱਲ, ਔਰ ਜੇ ਕਰੇਜ ਦੀ ਗੱਲ ਹੈ, ਕਰੇਜ ਕੌਣ ਮੁਕਾਬਲਾ ਹੈ ਰਣਜੀਤ ਸਿੰਘ ਦਾ। ਔਰ ਉਹਨੇ ਉਸ ਆਪਣੀ ਘੋੜੇ ਦੇ ਉੱਤੇ, ਘੋੜੀ ਸੀ ਲੈਲਾ, ਚੜੇ ਚੜਾਏ, ਫਲੱਡਡ ਜਿਹੜੇ ਦਰਿਆ ਕ੍ਰਾਸ ਕੀਤੇ, ਔਰ ਹਰ ਜੰਗ ਨੂੰ ਜਿਹਨੂੰ, ਔਰ ਜਿਵੇਂ ਅਲੈਗਜ਼ੈਂਡਰ ਬਾਰੇ ਹੈ ਜਾਂ ਨੈਪੋਲੀਅਨ ਬਾਰੇ ਹੈ, ਕਦੇ ਰਣਜੀਤ ਸਿੰਘ ਨੇ ਫਰੋਮ ਦਾ ਬੈਕ ਜਿਹੜਾ ਉਹ ਨਹੀਂ ਆਰਡਰ ਕੀਤੇ, ਲੈਡ ਫਰੋਮ ਦਾ ਫਰੰਟ ਜੀ, ਘੋੜੇ ਤੇ ਆਪ ਅੱਗੇ। ਇਸ ਲਈ ਫੌਜੀ ਜਿਹੜੇ ਨੇ ਉਹ ਮਰ ਮਿਟਣ ਲਈ ਤਿਆਰ ਹੁੰਦੇ ਸੀ ਕਿਉਂਕਿ ਉਹਨਾਂ ਦਾ ਮਹਾਰਾਜਾ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ। ਜੇ ਪਿਸ਼ਾਵਰ ਵੱਲ ਜਾਣਾ ਹੈ, ਅਟਕ ਕ੍ਰਾਸ ਕਰਨੇ, ਉਧਰ ਫੌਜ ਫਸੀ ਹੋਈ ਹੈ ਤੇ ਅਟਕ ਚੜਿਆ ਹੋਇਆ, ਤੇ ਉੱਥੋਂ ਲਾਗਲੇ ਕਹਿੰਦੇ ਨੇ ਜੀ ਇੰਡਸ ਦਰਿਆਈ ਸੀ, ਦਰਿਆਏ ਸਿੰਧ, ਉਹਨਾਂ ਨੇ ਕਿਹਾ ਜੀ ਇਹ ਅਟਕ ਹੈ, ਇੱਥੇ ਹਰ ਇੱਕ ਨੂੰ ਅਟਕਣਾ ਪੈਂਦਾ। ਤੇ ਮਹਾਰਾਜਾ ਰਣਜੀਤ ਸਿੰਘ ਅਰਦਾਸਾ ਸੋਧ ਕੇ ਕਹਿੰਦਾ ਵੀ ਨਹੀਂ, ਅਟਕ ਉਹਨੂੰ ਅਟਕਾ ਸਕਦਾ ਜਿਹਦੇ ਮਨ ਚ ਅਟਕ ਹੈ, ਜਿਹਦੇ ਮਨ ਚ ਅਟਕ ਨਹੀਂ ਹੈ ਉਹਨੂੰ ਕੋਈ ਨਹੀਂ ਅਟਕਾ ਸਕਦਾ। ਘੋੜਾ ਵਿੱਚ ਪਾਉਂਦਾ ਔਰ ਨਾਲ ਹੀ ਫੌਜ ਵੀ, ਉਹਨਾਂ ਨੂੰ ਵੀ ਪਾਣਾ ਪੈਂਦਾ। ਕੁਝ ਰੁੜ ਵੀ ਗਏ ਹੋਣਗੇ ਪਰ ਉਹ ਦੁਸ਼ਮਣ ਜਿਹੜਾ ਹੈ ਕਦੇ ਇਮੇਜਿਨ ਨਹੀਂ ਸੀ ਕਰ ਸਕਦਾ ਕਿ ਇਸ ਦਰਿਆ ਨੂੰ ਕ੍ਰਾਸ ਕਰਕੇ ਵੀ ਕੋਈ ਆ ਸਕਦਾ। ਲੜਾਈ ਦਾ ਸਾਰਾ ਜਿਹੜਾ ਉਹ ਰੰਗ ਹੀ ਬਦਲ ਜਾਂਦਾ। ਹੁਣ ਇਹ ਜਿਹੜੇ ਸਾਰੇ ਨਿੱਕੇ ਵਾਕਿਆਤ ਨੇ, ਔਰ ਜੇ ਸ਼ਰਧਾ ਦੀ ਗੱਲ ਕਰਨੀ ਹੈ ਤੇ ਫਿਰ ਬੇਸ਼ੱਕ ਉਹ ਇੱਕ ਡਿਵਾਊਟ ਸਿੱਖ ਸੀ। ਉਹਨਾਂ ਦੇ ਮੈਂ ਜਿੰਨੇ ਲਿਖਤਾਂ ਪੜ੍ਹੀਆਂ ਨੇ, ਸਵੇਰੇ 4 ਵਜੇ ਉੱਠ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਰਤਨ 1 ਘੰਟਾ, ਭਾਵੇਂ ਉਹ ਮਿਡਨਾਈਟ ਤੋਂ ਬਾਅਦ ਵੀ ਸੁੱਤੇ ਹੋਣ, ਉਹਨਾਂ 'ਚ ਮੈਂ ਕਿਤੇ ਪੜ੍ਹ ਰਿਹਾ ਸੀ ਵੀ ਨੀਂਦ 4 ਤੋਂ 6 ਘੰਟੇ ਸੀ, ਔਰ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾ ਸੋਧਣਾ। ਫਿਰ ਈਵਨ ਜੰਗ ਦੇ ਮੈਦਾਨ, ਜਿਹੜੀ ਪਾਰਟੀ ਅੰਗਰੇਜ਼ਾਂ ਨੇ ਵੀ ਰੱਖੀ ਕਿ ਜੰਗ ਦੇ ਮੈਦਾਨ 'ਚ ਗੁਰੂ ਗ੍ਰੰਥ ਸਾਹਿਬ ਅੱਗੇ ਗ੍ਰੰਥੀ ਜਾਂ ਦੂਜਾ ਸੀ, ਹਾਥੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸਵਾਰੀ ਉਹ ਜੰਗ ਦੇ ਮੈਦਾਨ 'ਚ ਵੀ ਹੁੰਦੀ ਸੀ। ਔਰ ਜਦੋਂ ਜੇ ਸ਼ਰਧਾ ਦੀ ਗੱਲ, ਅੱਜ ਵੀ ਪਾਕਿਸਤਾਨ 'ਚ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ, ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਲੱਗੀ ਹੋਏ। 550 ਮੁਰੱਬਾ ਨਨਕਾਣਾ ਸਾਹਿਬ ਦਾ ਸਾਰਾ ਟਾਊਨ ਹੀ ਜਿਹੜਾ ਉਹ ਇਹ ਰਾਜ ਸ਼ਕਤੀ ਨਾਲ ਹੈ। ਦਰਬਾਰ ਸਾਹਿਬ, ਹਰਮੰਦਰ ਸਾਹਿਬ ਦੀ ਸੇਵਾ 1809 ਤੋਂ ਸ਼ੁਰੂ ਹੁੰਦੀ ਹੈ, 1807-8 ਤੋਂ 1802 ਚ ਉਹਨਾਂ ਨੇ ਫਤਿਹ ਕੀਤਾ, 1837 ਚ ਮੁਕੰਮਲ ਹੁੰਦੀ ਹੈ ਉਹਨਾਂ ਦੇ ਚੜ੍ਹਾਈ ਕਰਨ ਤੋਂ 2 ਸਾਲ ਪਹਿਲਾਂ ਜੀ। ਔਰ ਉਸ ਦਾ ਜਿਹੜਾ ਅੱਜ ਵੀ ਜਦੋਂ ਇੱਕ ਪਾਸੇ ਦਾ ਸ਼ਰਧਾ, ਪਿਆਰ, ਸਿਦਕ, ਇਤਿਹਾਸ ਹੈ, ਉਸ ਦਾ ਜਿਹੜਾ ਪੂਰਾ ਹੀ ਨਮੂਨੇ, ਉਸ ਦੀ ਬਣਤਰ ਹੈ, ਉਹਦੇ ਚ ਰਾਇਲਟੀ ਵੀ ਹੈ। ਪਰ ਮੈਂ ਜਿਵੇਂ ਸੈਮੀਨਾਰ ਸੀ, ਮੈਂ ਕਿਹਾ ਜੀ ਬਹੁਤ ਵਾਰ ਰਾਜੇ ਬਾਦਸ਼ਾਹ ਆਪਣੇ ਮਕਬਰੇ ਬਣਾਉਂਦੇ ਨੇ, ਰਾਣੀਆਂ ਦੇ ਵੀ ਕੋਈ ਤਾਜ ਮਹਿਲ ਬਣਾਤੇ, ਕੋਈ ਹੋਰ ਬਣ ਗਏ, ਲਾਟਾਂ ਲਾਤੀਆਂ, ਸਤੂਪੇ ਬਣ ਗਏ। ਮੈਂ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ 1.5 ਲੱਖ ਮੁਰੱਬਾ ਮੀਲ ਚ ਕੋਈ ਥਾਂ ਦੱਸੋ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕੋਈ ਯਾਦਗਾਰ ਬਣਾਈ ਹੋਏ ਕਿ ਜੀ ਮੇਰਾ ਨਾਂ ਹੈ। ਮੈਂ ਕਿਹਾ ਇੱਕ ਥਾਂ ਹੈ, ਜਦੋਂ ਤੁਸੀਂ ਦਰਸ਼ਨੀ ਡਿਓੜੀ ਦਾ ਦੇ ਸਿਰ ਝੁਕਾ ਕੇ ਅੰਦਰ ਦਰਬਾਰ ਸਾਹਿਬ ਦੀ ਦਹਲੀਜ਼ ਤੇ ਸਿਰ ਰੱਖਦੇ ਹੋ ਤੇ ਉਹਦੇ ਉੱਤੇ ਉਸ ਪੱਤਰੇ ਦੇ ਵਿੱਚ ਸੋਨੇ ਦੇ ਪੰਜਾਬੀ ਚ ਲਿਖਿਆ ਹੋਇਆ ਹੈ, ਇਸ ਸਥਾਨ ਦੀ ਸੇਵਾ ਸ਼੍ਰੀ ਸਤਿਗੁਰੂ ਰਾਮਦਾਸ ਜੀ ਨੇ ਆਪਣੇ ਪਰਮ ਸੇਵਕ ਸਿੱਖ ਜਾਨ ਆਪਣੀ ਦਇਆ ਕਰਕੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਾਸੋਂ ਕਰਵਾਈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਹੈ। ਉਹਨਾਂ ਨੂੰ ਆਪਣੇ ਆਪ ਨੂੰ ਸਿੰਘ ਸਾਹਿਬ ਕਹਾਣਾ ਚੰਗਾ ਲੱਗਦਾ ਸੀ। ਅੱਜ ਤਾਂ ਸਾਡੇ ਜਥੇਦਾਰਾਂ ਨੇ ਕਹਿ ਦਿੱਤਾ ਕਿ ਅਸੀਂ ਸਿੰਘ ਸਾਹਿਬ ਆ, ਹੋਰ ਕੋਈ ਇੱਕ ਸਤਕਾਰ ਸੀ। ਲੋਕ ਮਹਾਰਾਜਾ ਕਹਿੰਦੇ ਸੀ, ਦੂਜੇ ਸਿੱਖ ਸਿੰਘ ਸਾਹਿਬ ਵੀ ਕਹਿੰਦੇ ਸੀ। ਔਰ ਉਹਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਸੀ ਉਹ ਕਹਿੰਦਾ ਸੀ ਜੀ ਮੈਂ ਤਾਂ ਗੁਰੂ ਕਾ ਨਗਾਰਾ, ਕਿਉਂਕਿ ਜਿਹੜਾ ਪਹਿਲਾ ਨਗਾਰਾ 10ਵੇਂ ਪਾਤਸ਼ਾਹ ਨੇ ਬਣਾਇਆ ਉਹਦਾ ਨਾਂ ਰਣਜੀਤ ਨਗਾਰਾ ਸੀ। ਉਹਨਾਂ ਨੇ ਕਿਹਾ ਜੀ ਮੈਂ ਨਗਾਰਾ, ਜਿਵੇਂ ਗੁਰੂ ਵਜਾਉਂਦਾ ਉਵੇਂ ਮੈਂ ਵੱਜਦਾ। ਔਰ ਇਸ ਪਾਠ ਨੂੰ, ਔਰ ਈਵਨ ਉਹਨਾਂ ਦੇ ਤੋਸ਼ੇਖਾਨੇ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਗੀ ਸੀ। ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਸ਼ਸਤਰ ਵੀ ਸਨ ਜਿਹੜੇ ਸਿੱਖ 1965-66 ਚ ਵਾਪਸ ਲਿਆਏ ਬੜੇ ਤਰੱਦਦ ਦੇ ਨਾਲ, ਹੁਣ ਤਖਤ ਕੇਸਗੜ੍ਹ ਸਾਹਿਬ ਰੱਖੇ ਹੋਏ ਨੇ। ਪਰ ਜਿਹੜੀ ਕਲਗੀ ਹੈ 10ਵੇਂ ਪਾਤਸ਼ਾਹ ਦੀ, ਉਹ ਅੱਜ ਤੱਕ ਵੀ ਇੰਗਲੈਂਡ 'ਚ ਟਰੇਸ ਨਹੀਂ ਹੋਈ ਹੈ। ਅੰਗਰੇਜ਼ ਉੱਥੋਂ ਚੋਰੀ ਕਰਕੇ ਲਿਆਏ, ਜਿਵੇਂ ਕੋਹਿਨੂਰ ਹੀਰਾ ਲਿਆਏ। ਔਰ ਇਹ ਜਿਹੜਾ ਉਹਨਾਂ ਦੀ ਕਲਗੀ ਹੈ, ਔਰ ਉਹ ਸਵੇਰ ਦੀ ਆਪਣੀ ਰੂਟੀਨ ਸ਼ੁਰੂ ਕਰਨ ਤੋਂ ਪਹਿਲਾਂ
ਉਸ ਕਲਗੀ ਨੂੰ ਆਪਣੀਆਂ ਅੱਖਾਂ ਤੇ ਲਾ ਕੇ ਕਿ ਮੈਂ ਇਸ ਗੁਰੂ ਦਾ ਸਿੱਖ ਹਾਂ ਔਰ ਮੈਂ ਇਨਸਾਫ ਕਰਨਾ। ਐਵੇਂ ਜਦੋਂ ਤੁਸੀਂ ਅਦਲ ਔਰ ਦੂਸਰੀਆਂ ਵੈਲਿਊਜ਼ ਦੇਖਦੇ ਹੋ, ਇਹ ਕੋਈ ਓਵਰਨਾਈਟ ਨਹੀਂ ਆਉਂਦੀਆਂ। ਔਰ ਜਿਹੜਾ ਇਕੁਆਲਿਟੀ ਜੇ ਦਰਬਾਰ ਸਾਹਿਬ ਨੂੰ ਹੈ ਤੇ ਉਹ ਸਾਰੀਆਂ, ਉਹ ਦਾਤਾਰਗੰਜ ਹੋਏ ਲਾਹੌਰ ਦਾ, ਸਾਈਂ ਮੀਆਂ ਮੀਰ ਦਾ ਮਜ਼ਾਰ ਹੋਏ, ਜਵਾਲਾਮੁਖੀ ਮੰਦਿਰ ਹੋਏ, ਜਗਨਨਾਥਪੁਰੀ ਹੋਏ, ਜਿੰਨੇ ਮਦਰਸੇ ਐਜੂਕੇਸ਼ਨਲ ਇੰਸਟੀਟਿਊਸ਼ਨਸ, ਉਹਨਾਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਕਿ ਉਹੀ ਟ੍ਰੈਡੀਸ਼ਨਲ ਸੀ, ਪਰ ਹਰ ਇੱਕ ਨੂੰ ਇੰਨੀਆਂ ਲਿਬਰਲ ਗ੍ਰਾਂਟਸ। ਉਹਨਾਂ ਨੇ, ਕਿਸੇ ਨੇ ਕਿਹਾ, ਉਹਨੇ ਕਿਹਾ ਜੀ ਅਕਬਰ ਬੜਾ ਜੈਨਰਸ ਮੰਨਿਆ ਜਾਂਦਾ ਹੈ ਕਿ ਜੀ ਉਹਨੇ ਮੰਦਰਾਂ ਨੂੰ, ਮਸੀਤਾਂ ਨੂੰ, ਉਹਨੇ ਕਿਹਾ ਜੀ ਰਣਜੀਤ ਸਿੰਘ ਦੇ ਸਾਹਮਣੇ ਕੋਈ ਵੀ ਨਹੀਂ ਹੈ ਜਿੰਨਾ ਉਹਨੇ ਗੁਰਦੁਆਰੇ, ਮੰਦਿਰ, ਮਸੀਤਾਂ ਨੂੰ ਔਰ ਦਰਗਾਹਾਂ ਨੂੰ, ਖਾਨਗਾਹਾਂ ਨੂੰ, ਇਹ ਸਾਰਾ। ਔਰ ਉਸ ਸਾਰੇ ਚੋਂ ਵੀ ਜੇ ਉਹਦਾ ਕੋਈ ਵੀ ਪਾਰਟ ਜੇ ਅਸੀਂ ਦੇਖਦੇ ਹਾਂ ਕਿ ਜਿਹੜਾ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ, ਉਸ ਦੇ ਉੱਤੇ ਜਿਹੜੀ ਉਸ ਦੀ ਰਾਇਲ ਸਟੈਂਪ ਦੇ ਉੱਤੇ ਸ਼ਬਦ ਸਨ, ਉਹੀ ਮੋਹਰ ਮਹਾਰਾਜਾ ਰਣਜੀਤ ਸਿੰਘ ਦੇ ਵੀ ਸੀ, ਜਿਸ ਦੇ ਉੱਤੇ ਸੀ ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ, ਅਨਹਿੰਡਡ ਸਪਲਾਈਜ਼, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਸੋ ਅਸੀਂ ਜਦੋਂ ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ, ਜ਼ਾਹਰ ਹੈ ਅਸੀਂ ਆਪਣੀ ਗੁਆਚੀ ਸੋਵਰਨਿਟੀ 1839 ਚ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਦੁਨੀਆ ਤੋਂ ਜਾਂਦੇ ਨੇ, ਔਰ 10 ਸਾਲ ਦੇ ਵਿੱਚ 1849 ਚ ਉਹ ਪੰਜਾਬ ਔਰ ਪੰਜਾਬ ਦੇ ਲੋਕ ਜਿਨ੍ਹਾਂ ਨੇ, ਜਿਹੜੇ ਅੱਜ ਵੀ ਉਹਨਾਂ ਨੂੰ ਸ਼ੇਰੇ ਪੰਜਾਬ ਦੇ ਨਾਲ ਯਾਦ ਕਰਦੇ ਨੇ, ਸੱਚਮੁੱਚ ਉਹ ਸ਼ੇਰੇ ਪੰਜਾਬ ਸੀ। ਉਹਨਾਂ ਦੇ ਨਾਲ ਹੀ ਸਿੱਖਾਂ ਦੀ ਵੀ ਸੋਵਰਨਿਟੀ, ਪੰਜਾਬ ਦਾ ਵੀ ਮੰਦਭਾਗੀਆਂ ਦਾ ਦੌਰ, ਮੈਂ ਸਮਝਦਾ ਵੀ ਬੇਸ਼ੱਕ ਅੱਜ ਸਾਡੇ ਲਹਿੰਦੇ ਪੰਜਾਬ ਦੇ ਵੀਰ ਇੱਕ ਆਜ਼ਾਦ ਮੁਲਕ ਪਾਕਿਸਤਾਨ 'ਚ ਨੇ, ਉਹਨਾਂ ਦੀ ਬਹੁ ਗਿਣਤੀ ਹੈ, ਪਰ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਗ੍ਰੈਂਡਿਓਰ ਸਾਂਝੇ ਪੰਜਾਬ ਦੇ ਰਾਜ ਨੂੰ ਪੰਜਾਬੀਆਂ ਦਾ ਰਾਜ ਕਰਕੇ ਸ਼ਾਹ ਮੁਹੰਮਦ ਕਹਿੰਦੇ। ਪਰ ਮੈਂ ਟ੍ਰਿਬਿਊਟ ਦੇ ਤੌਰ ਤੇ ਜਿਹੜਾ ਹੈ ਉਹ ਸ਼ਾਹ ਮੁਹੰਮਦ ਨੂੰ ਹੀ ਕੋਟ ਕਰਾਂਗਾ, ਕਿਉਂਕਿ ਉਹ ਇੱਕ ਆਈਡੀਅਲ ਸਿਚੁਏਸ਼ਨ ਨੂੰ ਜਦੋਂ ਕਹਿੰਦੇ ਨੇ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਹੁਣ ਇੱਕ ਬਲੀ ਹੈ, ਬਲਵਾਨ ਹੈ, ਇੱਥੇ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ। ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਨ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਹੁਣ ਇਹ ਟ੍ਰਿਬਿਊਟ ਇੱਕ ਗੈਰ ਸਿੱਖ ਵੱਲੋਂ ਆਣੀ, ਔਰ ਫਿਰ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਲੀਡਰਸ਼ਿਪ ਕੀ ਸੀ, ਉਹਨੂੰ ਵੀ ਜਦੋਂ ਸ਼ਾਹ ਮੁਹੰਮਦ ਨੇ ਪਹਿਲੀ ਸਿੱਖ ਅੰਗਰੇਜ਼ ਜੰਗ, ਜਿਹਦਾ ਓਰੀਜਨਲ ਨਾਂ, ਜਿਸ ਦਾ ਨਾਂ ਜੰਗ ਹਿੰਦ ਪੰਜਾਬ ਸੀ, ਜਿਹੜਾ ਬਾਅਦ ਜੰਗਨਾਮਾ ਸਿੰਘਾਂ ਫਰੰਗੀਆਂ ਬਣਿਆ, ਉਹਦੇ ਚੋਂ ਕਹਿੰਦੇ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿਉਂਕਿ ਹੁਣ ਇਹ ਜਿਹੜੀਆਂ ਪੂਰਬ ਦੀਆਂ, ਪੂਰਬੀ ਹੈ, ਦੱਖਣੀ ਹੈ, ਇਹ ਸਾਰੇ ਅੰਗਰੇਜ਼ਾਂ ਦੇ ਨਾਲ ਰਲੇ ਹੋਏ, ਇਹਨਾਂ ਦੀਆਂ ਫਰੰਟ ਪਲਟਣਾ ਸਨ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਸਾਰਾ ਇਤਿਹਾਸ ਬਿਆਨ ਹੁੰਦਾ ਹੈ। ਔਰ ਮੈਂ ਇੱਕ BBC ਦਾ ਬੜਾ ਅੱਛਾ ਆਰਟੀਕਲ ਜਿਹੜਾ ਕਿ ਖੁਸ਼ਹਾਲ ਲਾਲੀ ਜਰਨਲਿਸਟ ਨੇ ਲਿਖਿਆ, ਔਰ ਉਹਨਾਂ ਨੇ ਖਾਸ ਤੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਦਾ ਖਸਤਾ ਹਾਲ। ਇੱਕ ਪਾਸੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਲਾਹੌਰ ਦੇ ਸ਼ਾਹੀ ਕਿਲੇ ਔਰ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਮੌਜੂਦ ਹੈ, ਔਰ ਅਖੀਰਲੀ ਸੰਧੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਅੰਗਰੇਜ਼ਾਂ ਦੇ ਨਾਲ ਰੋਪੜ ਦੇ ਮੁਕਾਮ ਤੇ ਹੋਈ 1831 ਦੇ ਵਿੱਚ, ਔਰ ਉਸ ਸੰਧੀ ਦੇ ਨਾਲ ਜੁੜੀਆਂ ਹੋਈਆਂ ਉਹਨੂੰ ਇੱਕ ਸੁਸਾਇਟੀ ਨੇ ਥੋੜਾ ਸਾਂਭਣ ਦਾ ਯਤਨ ਕੀਤਾ। ਸਰਕਾਰ ਦਾ ਤੇ ਜਿਹੜਾ ਸਿੱਖਾਂ ਦਾ ਕਿਲਾ ਗੋਬਿੰਦਗੜ੍ਹ, ਉਸ ਨੂੰ ਤਾਂ ਹੁਣ ਉੱਥੇ ਕੋਈ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਚਲਾਉਂਦੇ ਨੇ। ਫਿਲੌਰ ਦਾ ਕਿਲਾ ਜਿਹੜਾ ਸਿੱਖ ਰਾਜ ਦਾ ਕਿਲਾ ਸੀ, ਉਹ ਪੁਲਿਸ ਦਾ ਸੈਂਟਰ ਬਣਾਇਆ ਹੋਇਆ, ਉੱਥੇ ਟਾਰਚਰ ਕਰਨ ਦੇ ਤਰੀਕੇ ਸਿਖਾਉਂਦੇ ਨੇ, ਔਰ ਸਾਰੀ ਪੰਜਾਬ ਪੁਲਿਸ ਦਾ ਉਹ ਹੈੱਡਕੁਆਰਟਰ ਹੈ।
ਤੇ ਇਹ ਜਿਹੜੀ ਕਿ ਇੱਕ ਹੈਰੀਟੇਜ ਸੁਸਾਇਟੀ ਨੇ ਇਹ ਸਾਰੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਹੁਣ ਜਿੱਥੇ ਇਹ ਸੰਧੀ ਹੋਈ ਅੰਗਰੇਜ਼ਾਂ ਦੇ ਨਾਲ ਜਿਸ ਮੁਕਾਮ ਤੇ ਉਹਨਾਂ ਨੇ ਮੈਂ ਉਹਨਾਂ ਦੇ ਸ਼ਬਦਾਂ 'ਚ ਹੀ ਪੜ੍ਹਦੇ ਹਾਂ, ਪਹਿਲੇ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੌਜੂਦਾ ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਤੋਂ ਸ਼ੁਰੂ ਹੋ ਕੇ ਅਫਗਾਨਿਸਤਾਨ ਦੇ ਜਮਰੌਦ ਇਲਾਕੇ ਤੱਕ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ਸਿੱਖ ਸੰਗਠਨਾਂ ਜਾਂ ਸਰਕਾਰਾਂ ਨੇ ਕੋਈ ਖਾਸ ਯਤਨ ਨਹੀਂ ਕੀਤਾ, ਖਾਸ ਕੀ ਆਮ ਵੀ ਨਹੀਂ ਕੀਤਾ। ਔਰ ਉਹਨਾਂ ਯਾਦਗਾਰਾਂ ਚੋਂ ਇੱਕ ਪਿਕਚਰ ਜਿਹੜੀ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਕਿ ਰੋਪੜ ਦੇ ਸਤਲੁਜ ਦਰਿਆ ਦਾ ਕਿਨਾਰਾ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸਮੋਈ ਤਾਂ ਬੈਠਾ ਹੈ, ਪਰ ਇਹ ਸੰਭਾਲ ਪੱਖੋਂ ਬਹੁਤ ਖਸਤਾ ਹਾਲਤ ਵਿੱਚ ਹਨ। ਫਿਰ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਸਾਹਮਣੇ ਇੱਕ ਸਰਦਾਰ ਸਾਹਿਬ ਖੜੇ ਨੇ ਕਿ ਰੈਂਡੈਜ਼ਵਸ ਸ਼ਾਹੀ ਮੁਲਾਕਾਤ ਸਥਾਨ, ਜਿੱਥੇ ਕਿ ਵਿਲੀਅਮ ਬੈਂਟਿੰਗ ਜਿਹੜਾ ਉਸ ਵੇਲੇ ਦਾ ਗਵਰਨਰ ਜਨਰਲ ਸੀ ਔਰ ਮਹਾਰਾਜਾ ਰਣਜੀਤ ਸਿੰਘ ਮਿਲਦੇ ਨੇ। ਫਿਰ ਰਣਜੀਤ ਸਿੰਘ ਸਤਲੁਜ ਕ੍ਰਾਸ ਕਰਕੇ ਜਿਹੜੇ ਨੇ ਉਹਨਾਂ ਦੀ ਛਾਉਣੀ 'ਚ ਜਾਂਦੇ ਨੇ। ਜਿਹੜਾ ਸਮਝੌਤਾ ਹੈ ਉਹ ਇੱਕ ਵੱਡੇ ਦਰਖਤ ਦੇ ਉੱਤੇ, ਜਿਹੜਾ ਪਿੱਪਲ ਦਾ ਦਰਖਤ ਹੈ ਉਹਦੇ ਥੱਲੇ ਹੁੰਦਾ ਔਰ ਉਸ ਥਾਂ ਦੇ ਉੱਤੇ ਫਿਰ ਮਹਾਰਾਜਾ ਰਣਜੀਤ ਸਿੰਘ ਇੱਕ 8 ਧਾਤੂਆਂ ਦਾ ਅਸ਼ਟ ਧਾਤੂ ਦਾ ਬਣਿਆ ਨਿਸ਼ਾਨੇ ਖਾਲਸਾ ਸਥਾਪਿਤ ਕਰਦੇ ਨੇ। ਔਰ ਕਿਉਂਕਿ ਜਦੋਂ ਔਰ ਉੱਥੇ ਕਿਲਾ ਵੀ ਖਾਲਸੇ ਦੀ ਫਰੰਟ ਪੋਸਟ ਵੀ ਬਣਦੀ ਹੈ ਔਰ ਅੰਗਰੇਜ਼ਾਂ ਨੇ ਜਦੋਂ ਉਹਨਾਂ ਨੇ ਪੰਜਾਬ ਲੈ ਲਿਆ ਉਹਨਾਂ ਨੇ ਉਹ ਪੋਸਟ ਤਾਂ ਢਾਹ ਦਿੱਤੀ ਔਰ ਉਹ ਜਿਹੜਾ ਅਸ਼ਟ ਧਾਤੂ ਵਾਲਾ ਜਿਹੜਾ ਸੀ ਉਹ ਰਿਹਾ ਉਹਦਾ ਹੋਣ ਕਰਕੇ, ਪਰ ਉਹ ਵੀ ਹੌਲੀ ਹੌਲੀ ਗਾਇਬ ਹੋ ਗਿਆ, ਲਾ ਲਿਆ ਹੋਣਾ ਕਿਸੇ ਨੇ, ਵੇਚ ਦਿੱਤੇ ਹੋਣੇ ਨੇ। ਸਿੱਖਾਂ ਨੂੰ ਤਾਂ ਪਰਵਾਹ ਹੀ ਨਹੀਂ ਨਾ ਹੁੰਦੀ, ਸਾਨੂੰ ਤਾਂ ਅਸੀਂ ਬਾਕੀ ਕਾਰਸੇ ਵਾਲਿਆਂ ਤੋਂ ਢਵਾ ਰਹੇ। ਔਰ ਫਿਰ ਜਿਹੜਾ ਨਿਸ਼ਾਨ ਹੁਣ ਉਹਦੀ ਥਾਂ ਤੇ ਜਿਹੜਾ ਉਹ ਦੂਸਰਾ ਖੰਡਾ ਲਾ ਦਿੱਤਾ ਗਿਆ, ਲੋਹੇ ਦਾ ਨਿਸ਼ਾਨ ਸਾਹਿਬ ਪਹਾੜੀ ਤੇ ਸਥਾਪਿਤ ਕੀਤਾ ਔਰ ਇਸ ਦੇ ਉੱਤੇ ਜਿਹੜੀ ਲਿਖਤ ਹੈ ਜਿਹੜੀ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨੇ ਇਹਦੀ ਸਾਂਭ ਸੰਭਾਲ ਕੀਤੀ ਹੈ ਔਰ ਉਹਦੇ ਉੱਤੇ ਲਿਖਿਆ ਹੋਇਆ ਇੱਕ ਓਂਕਾਰ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ। ਆਸਰੋਂ ਪਿੰਡ ਦੀ ਇਸ ਧਰਤੀ ਤੇ, ਆਸਰੋਂ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰੇ ਖਾਲਸਾ ਜੀ ਦਾ ਝੰਡਾ ਲਹਿਰਾਇਆ ਤੇ ਤੋਪਾਂ ਭੀੜ ਕੇ ਫੌਜੀ ਚੌਂਕੀ ਕਾਇਮ ਕੀਤੀ। 1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾਹ ਦਿੱਤੀ ਗਈ, ਪਰ ਝੰਡੇ ਦਾ ਖੰਭਾ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ। ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੁੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ। ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹੇਠਲੀਆਂ ਸਤਰਾਂ ਲਿਖੀਆਂ, ये निशानी है किसी पंजाब के दिलदार की, वतन पे लुटे हुए रणजीत सिंह सरदार की। सो ये ਜਿਹੜਾ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਔਰ ਇਹ ਇੱਕ ਸੀਨ ਹੈ ਕਿ ਭਾਈ ਅੱਜ ਉਸ ਪਹਾੜੀ ਦੇ ਰਸਤੇ ਦੇ ਉੱਤੇ ਇਹ ਹੈਰੀਟੇਜ ਵਾਲਿਆਂ ਨੇ ਕਰਤਾ ਦਿੱਤਾ ਹੈ, ਜਿਵੇਂ ਸੈਂਡ ਮਾਫੀਆ ਲੱਗਾ ਲੁੱਟਣ, ਇਦਾਂ ਹੀ ਕੋਈ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਜੇ ਹੁਣ ਕਿਸੇ ਨੇ ਉੱਥੇ ਜਾਣਾ ਹੋਏ ਤਾਂ ਉਸ ਦੀ ਨਿੱਜੀ ਕੰਪਨੀ ਦੀ ਪ੍ਰਾਪਰਟੀ ਚੋਂ ਲੰਘ ਕੇ ਹੀ ਉਹਨਾਂ ਨੂੰ ਜਿਹੜਾ ਉੱਥੋਂ ਜਾਣਾ ਪੈਂਦਾ ਔਰ ਇਸ ਸਾਰੇ ਚੋਂ ਇੱਕ ਪਾਸੇ ਤੇ ਸਾਰੇ ਆਪਣੀਆਂ ਨਿਸ਼ਾਨੀਆਂ ਸਾਂਭਦੇ ਨੇ। ਜੇ ਖਾਲਸਾ ਰਾਜ ਦੀਆਂ ਇਹ ਨਿਸ਼ਾਨੀਆਂ, ਫਲੌਰ ਦਾ ਕਿਲਾ, ਗੋਬਿੰਦਗੜ੍ਹ ਦਾ ਕਿਲਾ, ਇਹ ਵੱਡੇ ਜਿਹੜੇ ਨੇ ਉਹ ਸਾਡੇ ਮਿਊਜ਼ੀਅਮ ਟਾਈਪ ਹੁੰਦੇ ਸਾਡੇ ਕਿਲੇ ਔਰ ਪ੍ਰਾਈਡ ਹੁੰਦਾ ਜਨਰੇਸ਼ਨ ਨੂੰ ਕਿ ਅਸੀਂ ਕਦੇ ਸਾਡੀ ਧਰਤੀ ਦੇ ਉੱਤੇ ਸਾਡਾ ਰਾਜ ਸੀ। ਔਰ ਉਸ ਇਹ ਰੋਪੜ ਦੇ ਕੰਢੇ ਜਿਹੜਾ ਅੰਗਰੇਜ਼ਾਂ ਦੇ ਨਾਲ ਅਖੀਰਲੀ ਸੰਧੀ 1831 ਚ ਹੁੰਦੀ ਹੈ, ਇਸ ਮੁਕਾਮ ਨੂੰ ਜੇ ਸਾਂਭਿਆ ਹੁੰਦਾ ਤੇ ਸ਼ਾਇਦ ਅੱਜ ਜੋ ਕੁਝ ਅਸੀਂ ਦੇਖ ਰਹੇ ਇੱਕ ਬਿਲਕੁਲ ਗਵਾਚੇ ਹੋਣਾ, ਆਪਣੀ ਤਾਕਤ ਦਾ ਨਾ ਹੋਣਾ। ਔਰ ਦੋ ਗੱਲਾਂ ਇਹਦੇ ਚ ਮੈਂ ਜਿਹੜੀਆਂ ਐਂਡਿੰਗ ਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਕੋਈ ਸਮਾਧਾਂ, ਰਾਜੇ ਮਹਾਰਾਜੇ ਜਾਂ ਉਹਨਾਂ ਦੇ ਨਾਲ ਕੋਈ ਜੁੜੇ ਹੋਏ ਨਹੀਂ ਹੈ, ਇਹ ਸਾਡਾ ਕੋਈ ਧਾਰਮਿਕ ਅਕੀਦਾ ਵੀ ਨਹੀਂ ਹੈ। ਲੇਕਿਨ ਜਦੋਂ ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਿੱਖਾਂ ਦਾ ਇੱਕ ਜਥਾ ਪੰਜਾਬ ਤੋਂ ਆਇਆ ਹੈ, ਇੱਕ ਬਾਕੀ ਦੁਨੀਆ ਭਰ ਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉੱਤੇ ਇਹ ਜਿਹੜਾ ਇੱਕ ਵੱਡਾ ਇਕੱਠ ਹੁੰਦਾ ਹਰ ਸਾਲ, ਇਹ ਹੈ ਅਸੀਂ ਆਪਣੀ ਸੋਵਰਨਿਟੀ ਦੇ ਗਵਾਚੇ ਚਿੰਨ੍ਹ ਲੱਭ ਰਹੇ, ਆਪਣੀ ਸੋਵਰਨਿਟੀ ਚਿੰਨ੍ਹ ਉੱਥੇ ਲੱਭਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਇਸ ਆਪਣੇ ਖਿੱਤੇ ਦੇ ਵਿੱਚ ਅਸੀਂ ਗੁਲਾਮ ਹੋ ਗਏ। ਅੱਜ ਸਾਡੇ ਕੋਲ ਧਾਰਮਿਕ ਆਜ਼ਾਦੀ ਨਹੀਂ ਹੈ ਔਰ 47 ਤੋਂ ਬਾਅਦ 47 ਦੇ ਪਾਗਲਪਨ ਨੇ ਵੀ ਪੰਜਾਬ ਵੰਡਿਆ, ਇੱਕ ਪਾਸੇ ਜਿਹੜਾ ਵੱਡਾ ਹਿੱਸਾ ਹੈ, ਇੱਕ ਪਾਸੇ ਥੋੜਾ ਛੋਟਾ ਹੈ,
ਦਰਿਆ ਵੰਡੇ ਗਏ, 2.5 ਦਰਿਆ ਰਹਿ ਗਏ, ਔਰ ਉਸ ਸਾਰੇ ਚੋਂ ਜਿਹੜਾ ਪ੍ਰਾਈਡ ਸੀ ਉਸ ਸਾਂਝ ਦਾ ਜੀ। ਔਰ ਜਿੱਥੇ ਬਹੁਤ ਵਾਰ ਜਦੋਂ ਵਾਰਿਸ ਸ਼ਾਹ ਦੀ ਗੱਲ ਹੁੰਦੀ ਹੈ ਤੇ ਵਾਰਿਸ ਸ਼ਾਹ ਦੀ ਹੀਰ ਅੱਜ ਵੀ ਸ਼ਾਹਕਾਰ ਹੈ, ਜਿਵੇਂ ਸ਼ੈਕਸਪੀਅਰ ਹੈ ਅੰਗਰੇਜ਼ੀ ਲਿਟਰੇਚਰ ਦੇ ਵਿੱਚ। ਪਰ ਇਹ ਪ੍ਰਾਈਡ, ਕਿਉਂਕਿ ਮੈਂ ਇਸ ਲਈ ਪੰਜਾਬੀ ਮੁਸਲਮਾਨ ਉਹ ਸ਼ਾਹ ਮੁਹੰਮਦ ਹੋਏ ਜਾਂ ਵਾਰਿਸ ਸ਼ਾਹ ਹੋਏ ਉਹਨਾਂ ਨੂੰ ਕੋਟ ਕਰ ਰਹੇ ਹਾਂ ਅੱਜ ਦੀ ਇਸ ਵਿਚਾਰ ਦੇ ਵਿੱਚ, ਕਿ ਕਿਵੇਂ ਇੱਕ ਆਈਡੈਂਟੀਟੀ ਕ੍ਰੀਏਟ ਕੀਤੀ ਕਈ ਸਦੀਆਂ ਦੀ ਹੌਸਟਿਲਿਟੀ ਤੋਂ ਬਾਅਦ, ਜਿੱਥੇ ਪੰਜਾਬ ਦਾ ਆਪਣਾ ਪ੍ਰਾਈਡ ਸੀ ਜੀ। ਪੰਜਾਬ ਦੇ ਆਪਣੇ, ਅਸੀਂ ਫਕੀਰ ਭਰਾਵਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਐਬਿਲਿਟੀ ਦਾ ਕੋਈ ਮੁਕਾਬਲਾ ਨਹੀਂ ਸੀ। ਈਵਨ ਪੰਜਾਬੀ ਹਿੰਦੂ, ਜੇ ਅਸੀਂ ਈਵਨ ਆਰਮੀ ਜਨਰਲ ਜੇ ਦੇਖੀਏ, ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ ਜਿਹੜੇ ਲਾਇਲ ਵੀਰ ਹੈ। ਫਿਰ ਜੇ ਖਜ਼ਾਨੇ ਦੀ ਗੱਲ ਕਰੀਏ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ ਕਿਤਾਬ ਚ ਨੇ, ਮਿਸਰ ਬੇਲੀ ਰਾਮ ਖਜ਼ਾਨੇ ਚ, ਔਰ ਜਨਰਲ ਹਰੀ ਸਿੰਘ ਨਲੂਆ, ਜਦੋਂ ਅਸੀਂ ਬਹਾਦਰੀ ਦੀ, ਅਕਾਲੀ ਫੂਲਾ ਸਿੰਘ, ਬੇਸ਼ੱਕ ਉਹ ਜਿਹੜਾ ਬੁੱਢਾ ਦਲ ਨਿਹੰਗ ਸਿੰਘਾਂ ਦੇ ਜਥੇਦਾਰ ਨੇ, ਅਕਾਲ ਤਖਤ ਦੇ ਜਥੇਦਾਰ ਜਾਂ ਸੇਵਾ ਸੰਭਾਲ ਲਈ ਨੇ, ਪਰ ਕਿਵੇਂ ਇਹ ਇਸ ਕਿਸਮ ਦੇ ਜਿਹੜੇ ਕਰੈਕਟਰ ਸੀ, ਕਿੰਨੇ ਸਟਰੋਂਗ ਕਰੈਕਟਰ ਜਿਨ੍ਹਾਂ ਦੇ ਸਾਂਝੇ ਐਫਰਟ ਨੇ ਉਸ ਰਾਜ ਨੂੰ ਕਾਇਮ ਕੀਤਾ ਜਿਹੜਾ ਸਭ ਦਾ ਸਾਂਝਾ ਸੀ ਜੀ। ਔਰ ਜਦੋਂ ਵਾਰਿਸ ਸ਼ਾਹ ਹੀਰ ਦੀ ਖੂਬਸੂਰਤੀ ਦੀ ਗੱਲ ਕਰਦੇ ਨੇ ਤੇ ਪਹਿਲਾਂ ਤਾਂ ਉਹ ਇਹ ਕਹਿੰਦੇ ਨੇ, ਭਵਾਂ ਵਾਂਗ ਕਮਾਨ ਲਾਹੌਰ ਦੱਸਣ, ਕੋਈ ਹੁਸਨ ਨਾ ਅਤ ਹਿਸਾਬ ਦਾ ਜੀ। ਹੁਣ ਲਾਹੌਰ ਦੀ ਬਿਊਟੀ ਨੂੰ ਉਹ ਉਸ ਦੀਆਂ ਭਵਾਂ ਦੇ ਨਾਲ ਹੀਰ ਦੇ ਤੁਲਨਾ ਕਰਦਾ ਹੈ ਕਿ ਭਵਾਂ ਵਾਂਗ ਕਮਾਨ ਲਾਹੌਰ ਦੱਸਣ, ਕਿ ਭਵਾਂ ਜਿਹੜੀਆਂ ਨੇ ਉਹ ਲਾਹੌਰ ਦੀ ਕਮਾਨ ਵਾਂਗ ਨੇ, ਕੋਈ ਹੁਸਨ ਨਾ ਅਤ ਹਿਸਾਬ ਦਾ ਜੀ। ਤੇ ਦੂਸਰਾ ਜਿਹਦੇ ਚ ਕਿ ਡਿਫਰੈਂਟ ਆਈਡੈਂਟੀਟੀ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਗੰਗਾ ਜਮਨਾ ਦੇ ਵਿਚਾਲੇ ਦੀ ਤਹਿਜ਼ੀਬ ਹੈ, ਇਹ ਕਦੇ ਭਾਰਤ ਜਾਂ ਕੋਈ ਇਹ ਦੇਸ਼ ਜਿਹੜਾ ਨਹੀਂ ਰਿਹਾ, ਤੇ ਉਹ ਵਾਰਿਸ ਸ਼ਾਹ ਕਹਿੰਦੇ ਨੇ, ਸੁਰਮਾ ਨੈਣਾ ਦੀ ਧਾਰ ਵਿੱਚ ਖੁੱਭ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਕਿ ਹੁਣ ਹੀਰ ਦੇ ਨੈਣਾ ਦੀ ਧਾਰ ਦੇ ਵਿੱਚ ਸੁਰਮਾ ਇਵੇਂ ਖੁੱਭਿਆ ਹੋਇਆ ਹੈ ਜਿਵੇਂ ਪੰਜਾਬ ਦੀ ਫੌਜ ਨੇ ਹਿੰਦੁਸਤਾਨ ਤੇ ਹਮਲਾ ਕੀਤਾ। ਹੁਣ ਇਹ ਡਿਫਰੈਂਟ ਆਈਡੈਂਟੀਟੀ ਦੀ ਗੱਲ ਹੈ, ਡਿਫਰੈਂਟ ਐਂਟੀਟੀ ਹੈ ਜੀ। ਹੁਣ ਵਾਰਿਸ ਸ਼ਾਹ ਦੀ ਹੀਰ ਕਿੰਨੇ ਅਸੀਂ ਪੜ੍ਹਦੇ ਨੇ ਸਾਰੇ ਪੰਜਾਬ 'ਚ, ਅੱਜ ਵੀ ਉਵੇਂ ਹੀ ਉਹ ਪਪੂਲਰ ਹੈ। ਜਿਵੇਂ ਸ਼ਹੀਦ ਊਧਮ ਸਿੰਘ ਜਦੋਂ ਉਹਨੂੰ ਮਾਰਦਾ ਹੈ, ਉਸ ਨੂੰ ਮਾਈਕਲ ਐਡਵਾਇਰ ਨੂੰ ਲੰਡਨ ਦੇ ਵਿੱਚ, ਔਰ ਦੂਸਰਾ ਅਖੀਰ ਵੇਲੇ ਉਹਨੂੰ ਪੁੱਛਦਾ ਕਿ ਉਹਦੇ ਕੋਲ ਹੀਰ ਹੈ ਵਾਰਿਸ ਸ਼ਾਹ। ਵਾਰਿਸ ਸ਼ਾਹ ਸਾਈਂ ਹੈ, ਵਾਰਿਸ ਸ਼ਾਹ ਜੇ ਅੰਮ੍ਰਿਤਾ ਪ੍ਰੀਤਮ ਕਹਿੰਦੇ ਆ ਤਾਂ ਵਾਰਿਸ ਸ਼ਾਹ ਨੂੰ ਕਹਿੰਦੇ ਆ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ, ਕਿਉਂਕਿ ਉਹ ਪੰਜਾਬ ਦੀ ਧੀ, ਪੰਜਾਬ ਦੀ ਇੱਜ਼ਤ ਦੀ ਆਵਾਜ਼ ਹੈ। ਔਰ ਇਧਰ ਜਦੋਂ ਵਾਰਿਸ ਸ਼ਾਹ ਉਸ ਨੂੰ ਬਿਆਨ ਰਿਹਾ ਉਹਦੀ ਖੂਬਸੂਰਤੀ ਨੂੰ, ਤੇ ਉਹਨੂੰ ਬੜੇ ਕਲੀਅਰ ਜਿਹੜੀਆਂ ਨੇ ਐਂਟੀਟੀਜ਼ ਨਜ਼ਰ ਆ ਰਹੀਆਂ ਨੇ ਕਿ ਇਧਰ ਹਿੰਦ ਹੈ ਤੇ ਇਧਰ ਪੰਜਾਬ ਹੈ। ਔਰ ਮੈਂ ਇਹਨੂੰ ਕਲੋਜ਼ ਕਰਾਂ, ਜਿਹਨੂੰ ਸ਼ਾਹ ਮੁਹੰਮਦ ਨੇ ਜਦੋਂ ਪਹਿਲੀ ਸਿੱਖ ਅੰਗਰੇਜ਼ ਜੰਗ ਦੇ ਵਿੱਚ ਸਿੱਖਾਂ ਦੀ ਜਿਹੜੀ ਸਿੱਖ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਕਹਿੰਦਾ ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ, ਇਹਨਾਂ ਖੋਲ ਦਿੱਤਾ ਅੱਜ ਪਾਜ ਯਾਰੋ, ਸ਼ਾਹ ਮੁਹੰਮਦਾ ਮਾਰ ਕੇ ਮਰੋ ਇੱਥੇ, ਕਦੇ ਰਾਜ ਨਾ ਹੋਏ ਮੁਹਤਾਜ ਯਾਰੋ। ਹੁਣ ਜ਼ਾਹਰ ਹੈ ਕਿ ਵੀ ਜਦੋਂ ਰਾਜ ਨਹੀਂ ਰਹਿੰਦਾ ਤੇ ਫਿਰ ਮੁਹਤਾਜ ਹੋ ਜਾਂਦਾ। ਔਰ ਇਹ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਪਾਰਟ ਹੈ ਇਹ ਤਾਂ ਹੀ ਰਹੇਗਾ ਤੁਸਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਜਦੋਂ ਪੂਰਬੀਏ ਔਰ ਦੱਖਣੀ ਔਰ ਹਿੰਦੁਸਤਾਨੀ ਉਹਨਾਂ ਨੂੰ ਡਿਫੀਟ ਕਰਦੇ ਨੇ ਸਿੱਖ ਬੁਰੀ ਤਰ੍ਹਾਂ, ਤੇ ਫਿਰ ਸ਼ਾਹ ਮੁਹੰਮਦ ਹੀ ਕਹਿੰਦਾ ਕਿ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ। ਹੁਣ ਜਿਹੜਾ ਲਾਰਡ ਹੈ ਅੰਗਰੇਜ਼ਾਂ ਦਾ, ਉਹ ਆਪਣੀ ਫੌਜ ਅੰਗਰੇਜ਼ਾਂ ਨੂੰ ਐਕਸਕਲੂਸਿਵਲੀ ਸੱਦ ਲੈਂਦਾ ਔਰ ਉਹਨਾਂ ਨੂੰ ਕਹਿੰਦਾ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ, ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ, ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ, ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਹੁਣ ਇਹ ਕਪਲੇਟ ਸਭ ਕੁਝ ਕਹਿ ਦਿੰਦਾ ਹੈ ਕਿ ਇੱਕ ਪਾਸੇ ਇਹੀ ਪੂਰਬੀਏ, ਇਹੀ ਦੱਖਣੀ, ਇਹੀ ਹਿੰਦੁਸਤਾਨੀ ਉਦੋਂ ਵੀ ਹਮਲਾਵਰ ਸੀ ਸਿੱਖਾਂ ਦੀ ਸੋਵਰਨਿਟੀ ਨੂੰ, ਪੰਜਾਬ ਨੂੰ ਗੁਲਾਮ ਬਣਾਉਣ ਦੇ ਲਈ ਜੂਨ 84 ਦੇ ਵਿੱਚ ਵੀ ਹਮਲਾਵਰ ਸੀ ਜੀ। ਔਰ ਉੱਥੇ ਵੀ ਸ਼ਾਹ ਮੁਹੰਮਦ ਨੂੰ ਸਿੱਖ ਸਿਪਾਹੀ ਚੋਂ ਪੰਜਾਬ ਦੀ ਕੀਰਤ ਨਜ਼ਰ ਆਉਂਦੀ ਸੀ ਕਿ ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ। ਉਹ ਮੁਸਲਮਾਨਾਂ ਤੇ ਹਿੰਦੂਆਂ ਨੂੰ ਵੀ ਕਹਿ ਰਿਹਾ ਕਿ ਜਿਹੜਾ ਰੈਪੂਟੇਸ਼ਨ ਹੈ
ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਇਹ ਕਿਤੇ ਇੱਥੇ ਤਰੱਟੀ ਚੋੜ ਨਾ ਕਰ ਦਈਓ, ਇਸ ਕੀਰਤ ਨੂੰ ਤੁਸੀਂ ਕਾਇਮ ਰੱਖਿਓ। ਔਰ ਮੈਂ ਸਮਝਦਾ ਹਾਂ ਵੀ ਇਹੀ ਇਸ ਤੋਂ ਵੱਡੀ ਟ੍ਰਿਬਿਊਟ ਕੀ ਹੋ ਸਕਦੀ ਹੈ। ਸੋ ਠੀਕ ਹੈ, ਇਨਸਾਨ ਜਿਹੜਾ ਉਹ ਗੁਨਾਹ ਦਾ ਪੁਤਲਾ ਹੈ, ਕਮਜ਼ੋਰੀਆਂ ਨੇ। ਇੱਕ ਥਿਉਰੀ ਇਹ ਵੀ ਹੈ ਕਿ ਜਦੋਂ ਵਾਇਸਰਾਏ ਦੇ ਨਾਲ ਵਿਲੀਅਮ ਬੈਂਟਿੰਗ ਦੇ ਨਾਲ ਰਣਜੀਤ ਸਿੰਘ ਦੀ ਮੁਲਾਕਾਤ ਹੋਈ ਤੇ ਉਦੋਂ ਮੇਜ਼ਬਾਨੀ ਪ੍ਰੌਣਚਾਰੀ ਦੇ ਹਵਾਲੇ ਨਾਲ ਜਿਹੜੀ ਸ਼ਰਾਬ ਦਿੱਤੀ ਗਈ ਉਸ ਦੇ ਵਿੱਚ ਪੋਇਜ਼ਨਿੰਗ ਸੀ, ਕਿਉਂਕਿ ਉਸ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਇਹ ਉਸ ਵੇਲੇ ਦਾ ਅੰਦਾਜ਼ ਸੀ ਹੌਸਪਿਟੈਲਿਟੀ ਦਾ। ਔਰ ਉਸ ਤੋਂ ਜਿਹੜਾ ਕੁਝ ਸਮੇਂ ਬਾਅਦ ਉਹ ਬਿਮਾਰ ਰਹਿਣ ਲੱਗ ਗਏ, ਫਿਰ ਉਹਨਾਂ ਨੂੰ ਪੈਰਾਲਿਸਿਸ ਹੋ ਗਿਆ, ਅਧਰੰਗ ਹੋਇਆ। ਜ਼ਿੰਦਗੀ ਦੇ ਅਖੀਰਲੇ ਸਾਲ ਡੇਢ ਸਾਲ ਤਾਂ ਉਹਨਾਂ ਦੀ ਆਵਾਜ਼ ਚਲੀ ਗਈ। ਉਹ ਪਰ ਇਸ ਕਦਰ ਲਾਇਲਟੀ ਸੀ ਕਿ ਜਦੋਂ ਉਹ ਇਸ਼ਾਰਿਆਂ ਦੇ ਨਾਲ ਵੀ ਉਹ ਸਮਝਾਉਂਦੇ ਸੀ ਤਾਂ ਫਕੀਰ ਅਜ਼ੀਜ਼ੁਦੀਨ ਉਹਨੂੰ ਇੰਟਰਪ੍ਰੀਟ ਕਰਦੇ ਸੀ। ਸੋ ਅੱਜ ਅਸੀਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ, ਉੱਥੇ ਕੌਮ ਦੇ ਭਵਿੱਖ ਦੇ ਲਈ ਸਾਡਾ ਫਿਊਚਰ ਕੀ ਹੈ। ਔਰ ਸਾਡਾ ਫਿਊਚਰ ਅੱਜ ਵੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਸੋਵਰਨ ਸਟੇਟ ਕਾਇਮ ਕਰਨਾ। ਔਰ ਦਲ ਖਾਲਸਾ ਦੇ ਮੁਖੀ ਭਾਈ ਗਜਿੰਦਰ ਸਿੰਘ ਹੋਰਾਂ ਦੀਆਂ 4 ਲਾਈਨਾਂ ਨਾਲ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਕਿ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ, ਉਦੋਂ ਤੱਕ ਨਹੀਂ ਜੰਗ ਖਤਮ ਹੋਣੀ ਜਦੋਂ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਸੋ ਅੱਜ ਵੀ ਇਹ ਜੰਗ ਹਿੰਦ ਪੰਜਾਬ, ਇਹ ਸਿੱਖ ਕੌਮ 30 ਮਿਲੀਅਨ ਸਿੱਖ ਕੌਮ ਵਚਨਬੱਧ ਵੀ ਹੈ ਆਪਣੀ ਸੋਵਰਨਿਟੀ ਰੀਸਟੋਰ ਕਰਨ ਦੇ ਲਈ। ਔਰ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਕਿ ਅੱਜ ਇੰਡੀਅਨ ਆਰਮੀ ਜੈਕਬੂਟ ਥੱਲੇ ਹੈ, ਉਹਨੂੰ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਔਰ ਇਹੀ ਅੱਜ ਦਾ ਮੈਸੇਜ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।